मैं पैरों की मिट्टी चढ़न लगा ओ फिर ओ उस्ताद जी मेरी गल सुन लो उस्ताद जी हाँ जी मैं पिलने का शुरू हो गया एक चूल्हा मैं निकल लगा उस्ताद जी 5 लाख रुपया मेरा मर लगा। एक्सक्यूज मी ब्रो, कुनाफा है कुनाफा। मैं इधरों एक लाफा ना तेरे दवा अस्सलाम वालेकुम जी नाज़रीन, चैलेंजिंग टी टाइम में खुश आमदीद। निज़ाम ये होया पिया कि भाई ने तैयारी फड़ रहे असी, लेकिन ये फोन ते फोन हो रहे ने लोगों को। जरा मैं तुम दिखाना एक मिनट, इधर आओ आ देखना जरा। चलो भाई चलो 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 फरीद साहब। उस्ताद जी पता की गल आ, मैं ये कहना कि रोटी दे पैसे मैं दे देंगा। हाँ वादा घाटा कोई जिंदगी मौत दा भी रौला हुंदा वा। बच्चे ने छोटे छोटे, तुसीं एवें गेम दे विच ना इदां भाईजान वो जे इदां दा कोई मैं पागल हाँ यार, मैं तुहानू मतलब इदां दी गल करनी। बच्चे भी चल जाते हैं उत्थे, तुहाडे सामने बच्चे भी फिरदे होणगे। ਇਹਦੇ ਚ ਕੀ ਆ ਫਿਰ? ओ यार तू डरन क्यों डया यार, तेन मसला कोई छाड़ दे हो जा तू। चलो उस्ताद आओ जी। जी शेर खा बच्चे खतरनाक लफज आ, एक खतरनाक एक लफज आ कि गेम खतरनाक आ। खतरनाक 0.1% भी नहीं की। अच्छा खतरनाक वाला काम जेन चो कट दे। अच्छा बात चो नहीं कहना कि शर्त हराम होंदी है, ਆਓ ਇਹ ਵੀ ਨਹੀਂ ਕਹਿਣਾ ਕਿ ਤੁਸੀਂ ਮੇਰੇ ਪੁੱਤਰ ਹੋ, ਚਲੋ ਮੈਨੂੰ ਛੱਡ ਦਿਓ। ਉੱਥੇ ਜਾ ਕੇ ਸਕ੍ਰਿਪਟ ਵੀ ਨਹੀਂ ਚੇਂਜ ਕਰਨਾ। ਨਹੀਂ। ਫੈਸਲ ਇੱਥੇ ਡਿੱਗ ਜਾ। नहीं ਫੈਸਲ ਇੱਥੇ- नहीं ਇਹ ਵੀ नहीं ਕਹਿਣਾ ਕੋਈ। मैं कहना जे मैं कह जावां कैमरे ही नहीं मैं बंद करने। ਚਲੋ ਆਓ ਫਿਰ। ਮੈਂ ਕਿਹਾ ਇਹ ਨਹੀਂ ਬਾਅਦ ਚ ਇੱਥੇ ਆਣ ਕੇ ਸਾਈਡ ਤੇ ਸਾਨੂੰ ਵੀ ਨਹੀਂ ਤੱਲਾ ਕਿ ਪਹਿਲੀ ਵਾਰੀ ਮੈਂ ਹਾਰਿਆ ਤੇ ਚਲੋ नहीं 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 कोई ਲੱਖ चक्कर ਰੁਪਏ ਵਾਲਾ ਪੱਲਾ मैं कहना ਖਤਰਨਾਕ ਨਹੀਂ ਸਾਰਾ ਕੁਝ ਨਹੀਂ। ए भैन मीरा खड़ी है, ए देखो ਮੇਰਾ ਦੇ ਦਿਓ। ठीक है जी। ਇਹ ਜਿਹਦੀ ਮੈਂ ਗੱਲ ਕਰ ਰਿਹਾ, ਦੇਖ ਲਓ ਗੱਡੀ ਇਹ ਧੁੱਪਣ ਵਾਲੀ ਹੈ ਸਿਰਫ, ਬਾਕੀ ਹਰ ਚੀਜ਼ ਓਕੇ ਆ। ਠੀਕ ਹੈ ਜੀ। ਗੱਡੀ ਦਿੰਦੇ ਹੋ ਉਸਤਾਦ ਜੀ, ਮੈਂ 10 ਲੱਖ ਰੁਪਈਆ ਦਾਂਗਾ। ਹਾਂਜੀ ਗੱਡੀ ਦਿੰਦੇ ਹੋ, ਮੈਂ ਸ਼ਰਤ ਲਾਣਾ, ਕਸਮ ਵਾਲੀ ਗੱਲ ਜੇ। ਚਾਹੋ 1 ਸਾਲ ਮੁਫਤ ਕੰਮ ਕਰਾਂਗਾ ਜੇ ਮੈਂ ਕੋਈ ਜ਼ੁਬਾਨ ਤੇ ਜ਼ੁਬਾਨ ਚੁੱਕ ਲਿਆਵਾਂ। ਨਹੀਂ ਗੱਡੀ ਦਾ ਕੀ ਕਹਿ ਰਿਹਾ? ਮੈਂ ਆਪਣੀ ਸੈਂਟਰੋ ਦੇ ਦੇਣਾ, ਉਹ ਗੱਡੀ ਬਾਹਰ ਖਲੋਤੀ ਹੈ। ਠੀਕ ਹੈ ਨਾ, ਸੈਂਟਰੋ ਦੇ ਦੇਣਾ, 1 ਸਾਲ ਮੁਫਤ ਕੰਮ ਕਰਾਂਗਾ ਤੁਹਾਡੇ ਕੋਲ। ਉਹ ਸੈਂਟਰ ਨਹੀਂ ਸੈਂਟਰ ਤੇ 5 ਲੱਖ ਦੀ ਹੈ, ਇਹ 35 ਲੱਖ ਦੀ ਹੈ। 6 ਲੱਖ ਰੁਪਏ ਦੀ ਹਾਂ ਤੇ ਇਹ 35 ਦੀ ਤੇ ਹੈ। ਸ਼ਰਤ ਨਹੀਂ ਯਾਰ। ਨਹੀਂ ਨਾਲ ਵੀ ਕੁਝ ਦੇਣਾ ਨਾਲ ਮੈਂ ਕੀ ਦਵਾਂ? ਹਾਂ ਲੈ ਸਾਲ ਤੁਸੀਂ ਪੂਰਾ ਉਸਤਾਦ ਜੀ 35 ਦੀ ਕਿਦਾਂ ਕਹਿੰਦੇ? ਇਹਦਾ ਰੇਟ ਲੱਗਾ ਚਲੋ 30 ਦੀ ਕਰ ਲਓ, 25 ਦੀ 20 ਦੀ ਕਰ ਲਓ, ਮੁਫਤ ਕਰ ਲਓ। ਚਲੋ। ਲੇਕਿਨ ਸੈਂਟਰ ਉਹਦੇ ਨਾਲ ਫੇਰ ਵੀ ਨਹੀਂ ਬਣਦੀ। 10 ਲੱਖ ਰੁਪਇਆ 10 ਲੱਖ ਰੁਪਏ। ਮੈਂ ਕਹਿੰਦਾ ਇਹਦੇ ਟਾਇਰ ਵੀ ਨਹੀਂ ਗਏ, ਇਹ ਸਟਾਰਟ ਵੀ ਨਹੀਂ ਹੁੰਦੀ, ਇਹਦੇ ਇੰਜਨ ਵੀ ਨਹੀਂਗਾ, ਚਲੋ ਠੀਕ। ਫੇਰ ਵੀ ਉਹਦੇ ਨਾਲੋਂ ਚੰਗੀ ਹੈ। ਉਹਦੀ ਸੈਂਟਰ ਵੀ ਇੱਦਾਂ ਨਿਕਲਣੀ ਆ। ਆਜੋ ਆਜੋ ਅੱਛਾ ਗੱਡੀ ਕਰਨੀ ਆ? ਗੱਡੀ ਕਰ ਲਓ ਉਸਤਾਦ ਜੀ, ਕਸਮ ਵਾਲੀ ਗੱਲ ਜੇ ਗੱਡੀ ਕਰ ਲਓ। ਉਹ ਦਿਓ ਕੋਈ ਜ਼ਮਾਨਤ ਦਿਓ ਕਿਸੇ ਦੀ। ਟੋਕਨ ਦਿਓ ਟੋਕਨ। ਇੱਥੋਂ ਨਹੀਂ, ਮੇਰੀ ਗੱਲ ਸੁਣੋ, ਜ਼ਮਾਨਤ ਉਸ ਬੰਦੇ ਦੀ ਦੇਣੀ ਜਿਹੜਾ 5-10 ਲੱਖ ਰੁਪਏ ਭਰਨ ਵਾਲਾ ਹੋਵੇ। ਆਪਣੇ ਦੋਸਤ ਦੀ ਉਹਦਾ ਉਹ ਅਰਸ਼ ਦੀ ਜ਼ਮਾਨਤ ਦਵਾ ਦੇ, ਸਨੀ ਭਾਈ ਦੀ ਜ਼ਮਾਨਤ ਦਵਾ ਦੇ। ਆਲਫ ਚਾਲੇ ਦੀ ਦਵਾ ਦੇਣ। ਲੈ ਲਾ ਭਾਈ ਨੂੰ ਪਤਾ ਲੱਗੇ ਨਾ ਕਿ ਤੂੰ ਜ਼ਮਾਨਤ ਹੁਣ ਇਹਦੀ ਦਵਾ ਦੇਵੇਂ ਤੇ ਇਹਦੇ ਕੋਲ ਤਾਂ 5,000 ਨਹੀਂ ਨਿਕਲਣਾ। ਜਾਣ ਦਿਓ। ਹਲੋ ਇੱਧਰ ਆਹੀ ਤੂੰ ਰੋਟੀ ਦਾ ਇੱਕ ਮਿੰਟ, ਸੋਚ, ਰੋਟੀ ਦਾ ਕੰਗੂਏ ਨੂੰ ਫੋਨ ਕਰੋ ਲੈ ਅਨੀਫ ਅਚਾਨਕ ਜਾਂ ਰੋਟੀ ਦਾ ਸੋਚ। ਜਾਣ ਦੋ ਭਾਈ ਅਰਸ਼। ਸ਼ਰਾਦ ਕਪੂਰ ਪੈਸਾ ਰਾਮੇ ਬੋਲੇ ਕੀ ਹਾਲ ਚਾਲ ਭਾਜੀ? ਤਬੀਅਤ ਠੀਕ ਸੇ ਠੀਕ ਹੈ ਯਾਰ? ਭਾਰਸ਼ ਇੱਕ ਨਾ ਜ਼ਮਾਨਤ ਦੇਣੀ ਹੈ ਮੇਰੀ। ਹੈਲੋ ਭਾਜੀ ਗੱਲ ਇਹ ਹੈ ਕਿ ਜ਼ਮਾਨਤ ਹੈਗੀ ਆ ਕਮ ਸੇ ਕਮ ਮਤਲਬ ਕਹਿ ਲਓ ਕਿ 6-7 ਲੱਖ ਰੁਪਏ ਦੀ ਪਾਕਿਸਤਾਨੀ। ਆ ਲਓ। ਉਹ ਕਹਿੰਦਾ ਮੈਂ ਹਾਲੇ ਮੇਰੇ ਹਾਲਾਤ ਨਹੀਂ ਗਏ ਤੇ ਹੈਲੋ ਕੀ ਹੋਇਆ ਆ ਦੇਖ ਲਓ। ਯਾਰ ਭਾਈ ਅਰਸ਼, ਡਾਲਰਾਂ 'ਚ ਖੇਡਦੇ ਪਏ ਹੋ ਤੁਸੀਂ। 5 ਲੱਖ ਦੀ ਕੋਈ ਗੱਲ ਨਹੀਂ ਹੁੰਦੀ। ਉਹਦੇ ਹਾਲਾਤ ਨਹੀਂ ਸੀ, ਉਹਦੀ ਸ਼ਾਦੀ ਹੈ ਨਾ ਉਹਦੇ ਭਾਈ ਦੀ, ਅਨਮੋਲ ਦੀ, ਤੇ ਉਹ ਤਾਂ ਕਰਕੇ ਨਾ ਪੈਸੇ ਉਧਰ। ਚਲੋ ਸਨੀ ਭਾਈ ਨੂੰ ਕਰੋ, ਉਹਦੀ ਤੇ ਨਹੀਂ ਨਾ ਸ਼ਾਦੀ ਕਿਸੇ ਦੀ। ਸਨੀ ਭਾਈ ਦੀ ਸ਼ਾਦੀ ਚਲੋ ਕਰਾ, ਸਨੀ ਭਾਈ ਨਾਲ ਕਰਾ। 30 ਲੱਖ ਰੁਪਏ ਦੀ ਕਰੋ ਦੇਗਾ ਭਾਈ, ਅੱਲਾ ਦੇ ਕਰਮ ਨਾਲ। ਚਲੋ ਕਰਾਓ ਪੂਰੀ ਜਾ ਰਹੀ ਬੈਲ ਜਾ ਰਹੀ ਆ, ਵੇਖ ਲਓ ਜਲਦੀ ਬੈਲ। ਹਾਂਜੀ ਚਲੋ ਉਹ ਠੀਕ ਆ। ਚਲੋ अस्सलाम वालेकुम। ओ मेरी जान सनी भाई। ਓਏ ਉਰੇ ਮੇਰੀ ਗੱਲ ਕਰਾ। सनी भाई फंस गए हैं एक जगह पे। ਉਰੇ ਮੇਰੀ ਗੱਲ ਕਰਾ। ਓ ਯਾਰ ਇਹ ਛੱਡ ਦੇ ਨਾ, ਮੈਂ ਉਹਨੂੰ ਦੱਸਦਾ ਨਾ ਸ਼ਰਤ। ਸਨੀ ਭਾਜੀ ਕੀ ਹਾਲ ਚਾਲ ਆ? ਭਾਜੀ ਇੱਕ ਸ਼ਰਤ ਲੱਗ ਰਹੇ, ਸਿੰਪਲ ਇੱਕ ਸ਼ਰਤ ਲਾਉਣੀ ਹੈ, ਡਿਟੇਲ ਤੁਸੀਂ ਵੀਡੀਓ 'ਚ ਦੇਖ ਲੈਣਾ। ਗੱਲ ਇਹ ਹੈ ਕਿ 6 ਲੱਖ ਰੁਪਏ ਦੇ ਨਾਲ 30 ਲੱਖ ਰੁਪਏ, ਅਗਰ ਫੈਸਲਾ ਹਾਰ ਗਿਆ 6 ਲੱਖ ਰੁਪਏ ਦੀ ਗੱਡੀ ਮੈਨੂੰ ਦੇ ਦੇਗਾ। ਅਗਰ ਮੈਂ ਹਾਰ ਗਿਆ ਮੈਂ ਇਹਨੂੰ
24 ਮਾਡਲ ਕੋਰੇ ਦਿਆਂਗਾ, ਮੀਰਾ ਦਿਆਂਗਾ। ਤੇ ਤੁਹਾਡੀ ਗਰੰਟੀ ਚਾਹੀਦੀ ਹੈ ਕਿ ਅਗਰ ਫੈਸਲ ਹਾਰ ਗਿਆ ਔਰ ਇਹਨੇ ਕੋਈ ਮੇਰੇ ਨਾਲ ਡਰਾਮਾ ਕੀਤਾ, ਤੁਸੀਂ ਮੈਨੂੰ ਪੈਸੇ ਦਿਓਗੇ? ਹਲੋ, ਕੀ ਕਹਿੰਦੇ? ਉਹ ਕਹਿੰਦਾ ਤੁਸੀਂ ਮੈਨੂੰ ਲੈਦਾ ਫੋਨ ਕਰ ਲੈਣਾ, ਤੇਰਾ ਫੈਸਲ ਦੇ ਸਾਹਮਣੇ ਨਾ ਗੱਲ। ਹੈਲੋ, ਹਾਂਜੀ ਯਾਰੋ ਗਾਰੰਟੀ ਦਿਓ ਮੇਰੀ। ਹਲੋ, ਗਾਰੰਟੀ ਉਸਤਾਦ ਜੀ। ਉਹ ਭਾਈ ਉਹ ਕਹਿ ਰਹੇ ਨੇ ਕਿ ਯਾਰ ਤੁਸੀਂ ਗਾਰੰਟੀ ਦੇ ਰਹੇ ਹੋ ਕਿ ਨਹੀਂ ਦੇ ਰਹੇ? ਉਹ ਕਹਿੰਦਾ ਮੈਂ ਤੁਹਾਡੇ ਨਾਲ ਲੈਦਾ ਗੱਲ ਕਰਦਾ। ਉਹ ਹੁਣੀ ਤੁਸੀਂ ਦੱਸੋ, ਇਹਨਾਂ ਨੂੰ ਕਹੋ। ਬੰਦ ਕਰ ਗਿਆ, ਬੰਦ ਕਰ ਗਿਆ। ਉਸਤਾਦ ਜੀ ਸਵਾਏ ਸ਼ਹਜ਼ਾਦ ਕਪੂਰ ਤੋਂ ਕੋਈ ਬੰਦਾ ਗਾਰੰਟੀ ਨਹੀਂ ਦੇ ਸਕਦਾ, ਉਹ ਵੀ 200-300 ਦੀ ਬੱਸ। ਸਨੀ ਭਾਈ ਇੱਕ ਗੱਲ ਜ਼ਿਹਨ 'ਚ ਰੱਖਣਾ ਸਨੀ ਭਾਈ, ਫੈਸਲ ਰਾਮੇ ਇਹ ਆਮ ਬੰਦਾ ਨਹੀਂ ਹੈਗਾ। ਉਹ ਹਲਾਲੀ ਮੁਗਲ ਸਾਰਾ ਕੁਝ ਕਹਿ ਦੇ। ਯਾਰ ਤੂੰ ਮੇਰੀ ਗਾਰੰਟੀ, ਮੈਂ ਆ ਗੁੱਜਰ ਵੇਖ ਲਈ, ਮੇਰੀ ਗਾਰੰਟੀ ਦੇ ਦੂਗਾ। ਭਰਾ ਨਾਲ ਫੈਸਲ ਭਾਈ ਮੈਨੂੰ ਕਹਿੰਦੇ ਇਹਦੀ ਗਾਰੰਟੀ ਕਦੀ ਜ਼ਿੰਦਗੀ 'ਚ ਨਹੀਂ ਦਾਂਗਾ। ਫਰੀਦ ਤੂੰ ਮੇਰਾ ਭਰਾ ਵਾ। ਬਸ ਆ ਫਰੀਦ ਸਾਹਿਬ ਤੁਸੀਂ ਪਲਾਓ ਦੀ ਸ਼ਰਤ ਲਾਈ ਆ, ਤੂੰ ਉੱਥੋਂ ਸ਼ਰਤ ਹਾਰ ਕੇ ਜੇ ਸਾਨੂੰ ਸਲਾਨੀ ਤੇ ਨਾ ਬਿਠਾਤਾ ਤੇ ਗੱਲ ਕਰੀ। ਤੂੰ ਉਹਦੀਆਂ ਜ਼ਮਾਨਤਾਂ ਦੇਣ ਡਿਆ, ਇੱਕ ਸਾਈਡ ਤੋਂ ਵਾਲ ਉਦਾਂ ਹੀ ਆ। ਅੱਗੇ ਕਿਹੜਾ ਮੈਂ ਬਲੇਡ ਹੀ ਕਿਤੇ ਵੱਡਾ ਲੈ ਲਾ। ਅੱਗੇ ਕਿਹੜੇ ਟਾਈਮ ਮੈਂ ਮਤਲਬ ਕਿ ਤੇਰੀਆਂ ਮੈਂ ਤੈਨੂੰ ਸਲਾਨੀ ਤੇ ਬਿਠਾਤਾ ਤੇ ਇੱਧਰ ਦੇਖ ਤੁਸੀਂ ਹੈ ਹਰਸ਼ ਭਾਜੀ, ਮੈਂ ਇੰਜ ਹੋ ਗਿਆ। ਹਰਸ਼ ਭਾਜੀ ਲੈ ਲਈ ਜ਼ਮਾਨਤ, ਇਹੀ ਤੂੰ ਸਾਡੇ ਮਾੜੇ ਬੰਦੇ ਜ਼ਮਾਨਤ ਲਈ ਹੁੰਦੀ। ਤੂੰ ਕੋਈ ਪੱਖਾ ਲੈ ਲਾ, ਹੈ ਤੂੰ ਕੋਈ ਇੱਧਰ ਫ੍ਰਿਜ ਲੈ ਲਾ, ਅਸੀਂ ਜ਼ਮਾਨਤ ਦਿਨ ਦੇ ਵਿੱਚ ਕਿ ਲਈ 6 ਲੱਖ ਦੀ ਸ਼ਰਤ ਲਾਉਣ ਡਿਆ। ਫੈਸਲ ਸਾਹਿਬ ਇਹ ਬਸ ਹੁਣ ਆ ਰਹੇ ਆ, ਅਸੀਂ ਲਾਗੇ ਆ ਗਏ ਆ। ਹਾਂਜੀ ਚਲੋ ਲਵੋ ਗਰੰਟੀਆਂ। ਮੇਰਾ ਕੋਈ ਯਾਰ ਹੁੰਦਾ ਨਾ ਉਸਤਾਦ ਜੀ, ਮੈਂ ਕਿਸੇ ਨੂੰ ਗਾਰੰਟੀ ਦਾ ਕਹਿੰਦਾ ਕਸਮੇ ਉਹਨੇ ਕੰਮ ਜੇ ਜ਼ਿਆਦਾ ਨਹੀਂ ਤਾਂ ਉਸਤਾਦ ਜੀ 10 ਲੱਖ ਤੱਕ ਦੇ ਦੇਣੇ ਸੀ। ਹਾਂਜੀ 10 ਲੱਖ ਤੱਕ ਮੇਰੇ ਕਿਸੇ ਵੀ ਯਾਰ ਨੇ ਗਾਰੰਟੀ ਦੇ ਦੇਣੀ। ਉਹ ਭਰਾਵਾ ਓਏ ਉਹਦੀ 6 ਲੱਖ ਦੀ ਕੋਈ ਨਹੀਂ ਦੇਣ ਦਿਆ। ਉਸਤਾਦ ਜੀ ਮੇਰੇ ਕੋਲ ਕਸਮ ਲੈ ਲਓ, ਫਰੀਦ ਦੀ ਕੋਈ ਚੌਲਾਂ ਦੀ ਗਾਰੰਟੀ ਵੀ ਦੇ ਜਵੇ ਨਾ 5000 ਦੀ, ਮੈਨੂੰ ਇੱਥੇ ਲਾ ਦੇਣਾ। ਤਲਕ ਜੀ ਲਓ ਜੀ। ਪਤਾ ਕਿਸੇ ਗੱਲ ਦਾ ਨਾ ਤੈਨੂੰ, ਤੇਰਾ ਤਲਕ ਨਹੀਂ ਨਾ ਹੈ, ਸਾਡਾ ਤਲਕ ਬਣਿਆ। ਬੰਦਾ ਚੈਨਸ ਬੋਲ ਕੇ ਸੱਚਾ ਹੋ ਜਾਂਦਾ ਜੀ। ਕੀ ਹੋਇਆ? ਕੀ ਹੋਇਆ ਫੈਸਲ? उस्ताद जी सियाने की मिसाल सही है कि जब वक्त ऐसा वैसा होता है सबके दरवाजे बंद मिलते हैं, लेकिन सनी भाई ने कहा था कहना मेरी गारंटी है। अर्श भाई ने भी ਮੈਨੂੰ ਨਹੀਂ ਕਿਹਾ ਉਹਨਾਂ ਨੇ, ਤੈਨੂੰ ਕਹਿਣ ਦਾ ਕੀ ਕਿਹਾ? ਮੈਨੂੰ ਨਹੀਂ ਨਾ ਕਿਹਾ। मेरी जुबान तो नहीं यकीन था। ਨਹੀਂ ਮੈਨੂੰ ਤੇਰੀ ਜ਼ੁਬਾਨ ਤੇ ਯਕੀਨ ਹੁੰਦਾ ਤੇ ਅਸੀਂ ਫੋਨ ਕਾਤੋਂ ਕਰਦੇ। ਮੈਨੂੰ ਉਹਨੇ ਕਿਹਾ ਚੱਲ ਭਾਈ ਮੈਂ ਤੁਹਾਡੇ ਨਾਲ ਥੋੜੀ ਦੇਰ ਤੱਕ ਕਰਦਾ ਇਸ ਮਸਲੇ 'ਚ ਗੱਲ। ਲੈ ਹਾਂਜੀ ਉਸਤਾਦ ਜੀ ਇੱਥੇ ਹੁੰਦਾ ਮਿੱਠਾ ਜੱਟ ਜਨੂਨ ਗੱਲ ਵਾ। ਤੁਹਾਨੂੰ ਪਤਾ ਲੱਗਦਾ ਕਿ ਗਰੰਟੀਆਂ ਹੁੰਦੀਆਂ ਕਿ ਪਿੰਡੋਂ ਟਰਾਲੀਆਂ ਭਰ ਆਉਣੀਆਂ ਸੀ। ਆ ਮਾਮੇ ਚਾਚੇ ਦੇ ਮੁੰਡੇ ਜਾਣ ਦੇਣ ਨੂੰ ਫਿਰਦੇ ਆ। ਉਹੀ ਮਿੱਠੇ ਘਟੀਆਂ ਗੱਲਾਂ ਨਾ ਤੇਰੀਆਂ ਕਿ ਇਹ ਮਾਮੇ ਲੈ ਆਣਗੇ, ਚਾਚੇ ਲੈ ਆਣਗੇ। ਉਹ ਨਹੀਂ ਕਮਲੇ ਆਪਣੇ ਇੱਕ ਮਿੰਟ। ਸਿਰ सॉरी कर ले चल कर ले। ਤੇ ਆਪਣੇ ਸਿਰ ਤੇ ਗੱਲ ਕਰੀਦੀ ਆ, ਆਪਣੇ ਪੈਰਾਂ ਤੇ ਆਪਣੀ ਗੋਲ ਗਰਦਨ ਤੇ। ਬਹੁ ਜਰਨਲ ਸ਼ਰਤ ਲੱਗੀ ਹੁੰਦੀ, ਇੱਥੇ ਬੋਰੇ ਭਰ ਕੇ ਪੈਸਿਆਂ ਦੇ ਆਣੇ ਸੀ। ਗੁੱਜਰ ਆਪਣਿਆਂ ਦੇ ਮਾਣ ਹੁੰਦਾ, ਯਾਰਾਂ ਦੋਸਤਾਂ ਨੂੰ ਕਾਲਾ ਨਹੀਂ ਕਰਨੀ। ਮੇਰਾ ਕੈਨੇਡਾ ਤੱਲਕ ਆ, ਮੇਰਾ ਯੂਕੇ ਤੱਲਕ ਆ, ਸੁਣੀ ਨਹੀਂ ਅਗਲੇ ਨੇ ਹੁਣ। ਉਹ ਤਲਕ ਉਹਦਾ ਕੀ, ਉਹਦੇ BCR ਤੇ ਕੋਈ ਨਹੀਂ ਜ਼ਮਾਨਤ ਦਿੰਦਾ। 10 ਲੱਖ ਦੀ ਗੱਲ ਹੋ ਜਾਂਦੀ। ਨਾਲੇ ਮੈਂ ਉਸਤਾਦ ਜੀ ਗਾਰੰਟੀ ਵਾਲੇ ਕੰਮ 'ਚ ਨਹੀਂ ਪੈਣਾ, ਮੈਂ ਪੇਮੈਂਟ ਅੱਗੇ ਰੱਖ ਦੇਣੀ ਹੈ। ਚਲੋ ਵੀ ਰੱਖ ਦੇਣਾ। ਹਾਂਜੀ ਤੁਸੀਂ ਰੱਖ ਦੇਣੀ ਪੇਮੈਂਟ ਅੱਗੇ। ਉਸਤਾਦ ਜੀ ਸਿਰਫ ਸ਼ਰਮ ਦਾ ਮਾਰਾ ਨਹੀਂ ਗੱਲ ਖੋਲਣ ਡਿਆ, ਤੇ 5000 ਚ ਬਾਹਰ ਕਾਲਾ ਬਣਾਈਆਂ 10 ਲੱਖ ਦੀ ਗੱਲ ਕਰੀ ਜਾ ਰਿਹਾ ਫਰੀਦ। ਹਰ ਸਵੇਰ ਸ਼ਾਮ 5 ਦੀ ਹਾਲੇ ਕਮੇਟੀ ਨਿਕਲਣੀ ਆ। 5 ਸਾਂਢੂ ਨੇ ਕਿਹਾ ਮੇਰੇ ਕੋਲ ਲੈ ਲਈ, ਤੇ ਉਹਦੇ ਉਹ ਗੱਲਾਂ ਇਦਾਂ ਕਰਦਾ ਜਿਵੇਂ ਉਹਦੀ ਜੇਬ 'ਚ 10। ਉਸਤਾਦ ਜੀ ਤੁਸੀਂ ਵਾਸ਼ਰੂਮ ਚ ਨਹੀਂ ਗਏ? ਇਹਨੇ ਪਿੱਛੇ ਛੋਟੇ ਭਰਾ ਮਜ਼ਰ ਨੂੰ ਕਾਲ ਬਣਾ ਕੇ ਕਿਹਾ ਮੇਰਾ 5000 ਭੇਜ। ਉਹਨੇ ਕਿਹਾ ਮੈਂ ਤਾਂ ਤੈਨੂੰ ਸ਼ੁਰੂ ਤੋਂ ਭਰਾ ਮੰਨਦਾ ਹੀ ਨਹੀਂ। ਇਹ ਗੱਲ ਹੋਈ ਆ? ਅੱਛਾ ਜੀ, ਤੇਰੇ ਨਾਲ ਗੱਲ ਹੋਈ ਇਹਦੀ? ਨਹੀਂ ਮੁੰਡੇ ਦੋਸਤ ਨਾਲ ਹੋਈ ਆ। ਲੇਕਿਨ ਉਸਤਾਦ ਜੀ ਮੈਂ ਇਹ ਸੋਚਣਾ ਵਾ ਕਿ ਫੈਸਲ ਸਾਹਿਬ ਦਾ ਭਰਮ ਜਿਹਾ ਜਿਵੇਂ ਮੈਨੂੰ ਲੱਗਾ ਕਿ ਜਿਵੇਂ ਟੁੱਟ ਗਿਆ। ਉਹ ਫਰੀਦ ਕੀ ਫਾਇਦਾ ਇੰਨੀ ਕਮਾਈ ਦਾ, ਨਹੀਂ ਮਿਹਨਤ ਆ, ਕਿ ਤੁਸੀਂ ਸਕੂਲ ਨਾਲ ਇੱਕ ਸ਼ਰਤ ਵੀ ਨਾ ਲਾ ਸਕੋ। ਯਾਰ ਤੁਹਾਡੀ ਕੋਈ ਜ਼ਮਾਨਤ ਨਹੀਂ ਦਿੰਦਾ, ਡੁੱਬ ਕੇ ਮਰ ਜਾਣ ਦਾ ਮੁਕਾਮ ਆ। ਤੁਸੀਂ 40 ਸਾਲਾਂ ਦੀ ਉਮਰ 'ਚ ਇੰਨਾ ਨਹੀਂ ਆਪਣਾ ਬਿਲਡ ਕਰ ਸਕੇ। ਫੈਸਲ ਸਾਹਿਬ ਹੁਣ ਟੈਨਸ਼ਨ ਨਾ ਲਵੋ, ਜੇ ਨਹੀਂ ਉਧਰੋਂ ਗੱਲ ਬਣੀ ਤੁਸੀਂ ਉਹ ਲੱਖ ਤੇ ਹੀ ਆਇਓ ਵਾਪਸ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਲੱਖ ਵਾਲੀ ਸ਼ਰਤ ਵਾਰੇ ਦੀ ਆ। ਓਏ ਗੱਲ ਸੁਣ, ਸਿਆਣੇ ਸਾਡੇ ਮੇਰੇ ਬਜ਼ੁਰਗ ਕਹਿ ਗਏ ਪੁੱਤਰ ਗਰਦਨ ਕਟਾ ਲੈਣਾ ਪਰ ਨੱਕ ਨਾ ਕਟਾਣਾ ਕਦੇ। ਉਹ ਜਿੱਡਾ ਵੱਡਾ ਨੱਕ ਹੈਗਾ ਥੋੜਾ ਕਟਾ ਲਾਂਗਾ, ਕੋਈ ਨਹੀਂ। ਸਭ ਲੈਵਲ ਤੇ ਵਿੱਚ ਸਾਰਿਆਂ ਨਾਲ ਰਲ ਜਾਓ। ਕੋਈ ਗੱਲ ਓਏ ਹਾਂ ਦੇਖੀ ਹੋਰ 5 ਮਿੰਟਾਂ ਦੇ ਮੁਗਲ ਵੀ ਨਹੀਂ ਰਹਿਣਾ। ਕੋਈ ਬਾਤ। ਬਸ ਪਹੁੰਚ ਗਏ ਆ। ਦਾਦਾ ਅੱਗੇ ਬਹਿ ਕੇ ਸਵਈਆ ਖਾਣਾ ਬਣਨ ਦੇ ਫੈਸਲ ਸਾਹਿਬ, ਕੁਝ ਵੀ ਨਹੀਂ ਹੋਇਆ। ਨਹੀਂ ਉਹਨਾਂ ਨੇ ਚਲੋ ਗਾਰੰਟੀ ਦਿੱਤੀ। ਤੁਸੀਂ ਸਾਡੇ ਕੋਲ ਪੁੱਛਿਆ ਨਹੀਂ ਨਾ, ਤੇ ਅਸੀਂ ਸਾਰੇ ਬੰਦੇ ਤੁਹਾਨੂੰ ਕਹਿ ਦਿੰਦੇ ਕਿ ਭਾਜੀ ਸੌਰੀ। ਅੱਛਾ ਕੀ ਤਾਂ ਬੈਠਾ ਜੇ ਮੈਂ ਸ਼ਰਤ ਜਿੱਤ ਚੁੱਕਿਆ ਹੈ ਵੀ ਢੋਲਾਂ ਵਾਲੇ ਆਉਣੇ ਬਸ। ਵਾਪਸੀ ਤੇ ਇੱਥੋਂ ਇਹਨੇ ਸਹੇਲ ਨੂੰ ਹੀ ਫੋਨ ਕਰਨਾ, ਮੈਨੂੰ ਇੱਥੋਂ ਪਲਾਸੇ ਅੱਗੋਂ ਲੈ ਜਾ। ਸੇਲਾ ਸ਼ੋਅ ਦੇਖ ਲਵੇ ਬਲਦੀਆਂ ਚ ਕਢਵਾ ਲਵੇ ਬਾਹਰ।
ਉਹ ਨਾ ਵੀ ਦੇਖੇ ਤੇ ਫਿਰਨ ਦੇ ਅੱਛਾ ਮੈਂ ਹਿਸਾਬ ਲਾ ਉਸਤਾਦ ਨੂੰ ਵੀ ਕੋਈ ਕੰਮ ਨਹੀਂ ਹੈਗਾ, ਇਦਾਂ ਹੀ ਸ਼ਾਗਿਰਦਾਂ ਕੋਲੋਂ ਸ਼ਰਤਾਂ ਛੁਰਤਾਂ ਲਾ ਕੇ ਤੇ ਦਿਹਾੜੀਆਂ ਦੁੜੀਆਂ ਲਾ ਕੇ ਤੇ ਉਸਤਾਦ ਨੇ ਗੱਲ ਕੀਤੀ ਆ, ਅੱਗੋਂ ਤੂੰ ਵੱਡੇ ਪੰਗੇ ਨਾ ਸ਼ਾਗਿਰਦ ਲੈਣ। ਲੱਖ ਲੱਖ ਮੈਂ 5-5 ਦੀ ਨਾਰਮਲ ਉਹ ਚੌਲਾਂ ਦੀ ਪਲੇਟ ਦੀ ਗੱਲ ਕਰ ਰਿਹਾ, ਲੱਖ ਰੁਪਈਆ ਮੈਂ ਜਾਏਗਾ ਵਿੱਚ। ਕਿੰਨੇ ਗੱਲ ਕੀਤੀ ਹੈ? ਇਹ ਸਤਾਈ ਤੁਹਾਡਾ ਓਏ ਇੱਕ ਮਿੰਟ ਛੱਡ ਦਿਓ। 6 ਲੱਖ ਰੁਪਏ ਦੀ ਗਾਰੰਟੀ ਮੰਗੀ ਸੀ ਨਾ। ਹਾਂਜੀ, ਸਨੀ ਭਾਈ ਦਾ ਮੈਸੇਜ ਆਇਆ, ਕਹਿੰਦਾ ਮੈਂ 5-20 ਦੀ ਦੇ ਸਕਦਾ। ਇਹ ਵੇਖ ਲਓ, ਉਹਨਾਂ ਨੇ ਕਿਹਾ 5-20 ਤੇ ਤੈਨੂੰ ਕਾਲ ਕਰਦਾ। ਗੌਰ ਕਰ, ਅੱਗੇ PM ਵੀ ਲਿਖਿਆ। ਉਹਨੇ ਇਹਨੂੰ ਮੈਸੇਜ ਕਰਕੇ ਕਹਿਣਾ ਵਾ ਕਿ ਯਾਰ ਜਾਕੂ ਪੜਿਆ ਕਰ। ਵੀਰ ਤਾਂ ਦੱਸ ਦੇਣਾ ਤੁਸੀਂ ਆਪ ਯਾਰ ਕਿੱਥੇ ਆ ਯਾਰ ਮਿੱਠੇ ਹੋ? ਆ ਬਸ ਥੋੜਾ ਜਿਹਾ ਪਿੱਛੇ ਲੰਘ ਗਿਆ। ਯਾਰ ਜਿਹੜਾ ਇੱਦਾਂ ਨੇੜੇ ਬਣਿਆ ਵਾ ਹਿਸਾਬ ਨਾਲ ਵੀ ਉਹ ਕਿੱਡੀ ਆਪ ਕਿੱਡਾ ਕੁ ਖਤਰਨਾਕ ਹੋਏਗਾ? ਬਾਕੀ ਵੀ ਨਹੀਂ ਮੈਨੂੰ ਸਮਝ ਆ ਗਈ। ਬੱਚੇ ਖੇਲਦੇ ਆ। ਹਾਂ, ਵਧਾਉਣੀ ਆ। ਹੁਣ ਉਸਤਾਦ ਜੀ ਭਾਵੇਂ ਮੇਰੇ ਨਾਲ ਤੁਸੀਂ, ਮੈਂ ਤੁਹਾਡੇ ਨਾਲ ਵੱਡੀ ਛਾੜ ਨਹੀਂ, ਭਾਵੇਂ 10,000 ਦੀ ਲਾ ਲਓ। ਕਸਮ ਹੈ ਮੈਨੂੰ ਆ ਵੇ ਥੱਲੇ ਖੂਹ ਵਾਲਾ। ਭੱਜਾਓ। ਉੱਥੇ ਤੱਕ ਗੱਲ ਕਰ ਫਰੀ, ਜਿੱਥੇ ਤੱਕ ਜ਼ਮਾਨਤੀ ਆ ਗੱਲ ਮੰਨ ਜੇ। 10,000 ਨਾਰਮਲ ਆ ਯਾਰ। ਹੁਣ ਉੱਥੇ ਬੱਚੇ ਖੇਲਦੇ, ਜੋ ਤੁਸੀਂ ਜਾ ਕੇ ਉਹਨਾਂ ਨੂੰ ਕੁੱਤੇ ਭੌਂਕਣਗੇ। ਭੌਂਕ ਰਹੇ ਨੇ ਬਹੁਤ ਦੇਰ ਤੇ ਭੌਂਕ ਰਿਹਾ, ਦੋ ਜਿਹੜੇ ਨੇ। ਇਹਨੂੰ ਪਰਫਾਰਮੈਂਸ ਕਹਿੰਦੇ ਆ। ਮੈਂ ਹਿਸਾਬ ਨਾਲ ਉਸਤਾਦ ਜੀ ਏਦਾਂ ਹੀ ਤੁਸੀਂ ਵੇਖ ਲਓ ਵੀ ਬਣ ਗਏ ਹੋ ਸ਼ਾਗਿਰਦਾਂ ਕੋ ਪੈਸੇ ਜਿੱਤ ਕੇ। ਚਲੋ ਠੀਕ, ਹਾਲੇ ਤੇ ਮੈਂ ਜਿੱਤਣੇ ਆ। ਦੋ ਕੰਮ ਕੀਤੇ, ਇੱਕ ਬੱਟ ਭੱਟੀ ਕੀਤੀ, ਦੂਜਾ ਸ਼ਾਗਿਰਦ ਖਾਦੇ ਆ। ਬਸ ਫੱਟ ਪੱਟੀ ਇਹਨੇ ਥੋੜੀ ਜੀ ਕੀਤੀ। ਓਏ ਇੱਕ ਮਿੰਟ, ਐਡਵਾਂਸ ਮੰਗਣ ਲੱਗ ਪਈ, ਦੱਸ ਲੈ। ਉਹਨਾਂ ਨੇ ਨੰਬਰ ਬੰਦ ਕਰਤੇ ਆਪਣੇ। ਸਨੀ ਭਾਜੀ ਨੇ ਬਲੌਕ ਕਰਤਾ ਨੰਬਰ ਉਹਨਾਂ ਨੇ ਕਿਹਾ ਜੀ ਥੋੜੀ ਦੇਰ ਬਾਅਦ ਰਾਬਤਾ ਕਰੇ। ਫੈਸਲਾ ਸਾਹਿਬ ਕੀ ਹੋਇਆ? ਐਡਾ ਰੋਣ ਵਾਲਾ ਮੂੰਹ ਨਾ ਬਣਾਓ। ਮੈਂ ਹੁਣ ਮੁਕਰਨ ਨਹੀਂ ਦੇ। ਲੱਖ ਰੁਪਏ ਵਾਲੀ ਸ਼ਰਤ ਤੇ ਤੇਰੀ ਲੱਗੀ ਹੈ ਨਾ ਸਾਡੀ, 1 ਲੱਖ ਨਾਲ 5 ਲੱਖ ਵਾਲੀ। ਤੂੰ ਨਾ 10 ਲੱਖ। ਨਹੀਂ 2 ਲੱਖ ਨਾਲ 5 ਲੱਖ। ਲੱਖ ਨਾਲ 5 ਵਾਲੀ ਲੱਗੀ ਹੈ। ਓਕੇ ਉਸਤਾਦ। ਹਾਂਜੀ, ਇਹ ਹੁਣ ਤੁਹਾਡੀ ਅੱਗੋਂ ਗੱਡੀ ਤੇ ਤੁਸੀਂ ਜਿਹੜਾ ਪੰਗਾ ਲੈ ਰਹੇ ਹੋ ਨਾ ਗੱਡੀ ਵਾਸਤੇ, ਇਹ ਉਹਦੀ ਤੁਸੀਂ ਸ਼ਰਤ ਲਾ ਰਹੇ ਹੋ ਹੁਣ। ਓਕੇ ਐਸਾ ਸਾਹਿਬ ਟੱਲ ਰਿਹਾ, ਮੈਂ ਹਿਸਾਬ ਲਾ ਲਿਆ ਜਿਹੜਾ ਇੱਥੇ ਕੋ ਪੋੜਾ ਨਾ ਉਹ ਫਿੱਕਾ ਹੀ ਪੁੱਲ ਜੇ, ਕਿਉਂਕਿ ਇੱਥੇ ਨਾ ਤੁਹਾਨੂੰ ਏਡੀ ਵੱਡੀ ਕੋਈ ਆਈਟਮ ਨਹੀਂ ਨਜ਼ਰ ਆਏਗੀ। ਉਹ ਵੇ ਕੋਰੇ ਆਉਂਦੇ ਹੀ। ਉਸਤਾਦ ਜੀ ਮੈਨੂੰ ਤੇ ਫੈਸਲ ਸਾਹਿਬ ਸੈਂਟਰੋ ਲੈਸ ਹੋਏ ਲੱਗਣ ਦੇ। ਵੇਖੀ ਤੇ ਜਾ ਤੂੰ। ਇਹ ਮੈਂ ਤੁਹਾਨੂੰ ਵੀ ਨਹੀਂ ਮੁਕਰਨ ਦੇਣਾ, ਪਰ ਲਿਓ 25,000 ਆ ਲਿਓ। ਉਸਤਾਦ ਜੀ ਮੈਂ ਤੁਹਾਡੇ ਨਾਲ ਖੜਾ, ਭਾਵੇਂ 10 ਲੱਖ ਹੀ ਮੇਰਾ ਲਾ ਲਓ। ਯਾਰ ਉਸਤਾਦ ਜੀ ਜਦੋਂ ਮਿੱਠਾ ਚਵਲ ਮਾਰਦਾ ਨਾ ਵੀ ਇਹ ਮੇਰੇ ਕੋਲ 10 ਲੱਖ ਲੈ ਲਓ ਮੇਰੇ ਕੋਲ ਇਦਾਂ, ਉਦੋਂ ਮੈਨੂੰ ਲੱਗਦਾ ਕੋਈ ਘਰੇ ਕੀ ਰੌਲਾ ਵਿੱਚ। ਯਾਰ ਇਹੋ ਅਦਰਵਾਈਜ਼ ਕਸਮ ਹੈ ਮੈਂ ਬਿਲਕੁਲ ਈਜ਼ੀ ਆ ਵੀ ਪੁੱਲ ਕੀ ਹੋਏਗਾ। ਹਿਸਾਬ ਲਾ ਲਾ ਵੀ ਜਿਹਨੇ 3200 ਦਾ ਜ਼ਿੰਦਗੀ ਮੌਤ ਦੇ ਮੁਤਲਕ ਲਾਇਸੈਂਸ ਨਹੀਂ ਬਣਵਾਇਆ, 3200 ਦਾ, ਉਹ ਤੈਨੂੰ ਕਹਿ ਰਿਹਾ ਕਿ ਸਾਜੀ ਮੈਂ ਦੇਵਾਂਗਾ ਲੱਖ ਰੁਪਈਆ। ਮੈਂ ਫਸ ਗਿਆ ਓਏ। ਹਿਸਾਬ ਲਾ। ਨਹੀਂ ਇੱਕ ਹੋਰ ਗੱਲ ਉਸਤਾਦ ਜੀ, ਇਹਦੇ ਕੋਲ ਇੰਨੀ ਪੇਮੈਂਟ ਲੱਖ ਰੁਪਏ ਤੱਕ ਮੇਰਾ ਖਿਆਲ ਕੋਈ ਸ਼ੈ ਵੇਚ ਵਟਾ ਕੇ ਵੀ ਨਹੀਂ ਹੋਣੀ। ਰੀਤ ਅਸੀਂ ਨਾ ਜ਼ਮਾਨਤਾਂ ਲਈਆਂ, ਅਸੀਂ ਜੋੜੇ ਹੀ ਇਹਨਾਂ ਵੱਲਾਂ ਦੇ ਹੁਕਮ ਨਾਲ। ਅਸੀਂ ਆਪਣੇ ਬੂਟੇ ਤੇ ਲੱਖ ਦਾ ਤੇ ਏਸੀ ਪਿਆ ਉਹਨਾਂ ਦੇ ਘਰ, ਪਾਗਲਾ ਕੀ ਹੋ ਗਿਆ? ਲੈ ਉਹ ਯਾਰ ਫੈਸਲ ਸਾਹਿਬ ਇੱਥੇ ਹੈਗਾ ਜੇ ਪੁੱਲ ਤੇ, ਤੁਸੀਂ ਆਪੇ ਹਿਸਾਬ ਲਾ ਲਓ ਕੀ ਬਣਾਤਾ ਹੋਣਾ। ਲੱਗ ਜੂ ਪਤਾ। ਸਾਜੀ 15,000 ਜਾਓ 15 ਉਸਤਾਦ ਜੀ। ਚਲੋ ਠੀਕ। ਤੂੰ ਜਦੋਂ ਪੁੱਲ ਤੇ ਚੜਨਾ, ਪਿੱਛੇ ਐਡਰੈਸ ਦੇਣਾ ਵੀ ਇਸ ਘਰ ਦੀ ਲਾਸ਼ ਪਹੁੰਚਾ ਦਿਓ। ਇਹ ਜਿਹੜੀ ਬਿਲਡਿੰਗ ਹੈ ਨਾ, ਹਾਂਜੀ ਸਿਰਫ ਪੁੱਲ ਮੇਰੇ ਮੂੰਹ ਤੇ ਕਰਾਓ। ਯਾਰ ਮੈਂ ਤੈਨੂੰ ਅੱਛਾ ਮੈਂ ਤੁਹਾਡੀ ਕਹਤਾ ਕਲਾਮੀ ਮਾਫ ਉਸਤਾਦ ਜੀ, ਮੈਂ ਥੋੜੇ ਪੈਸੇ ਵਧਾ ਸਕਦਾ ਮਾਜ਼ਰਤ, ਮੈਨੂੰ ਹੁਣ ਸਮਝ ਆਂਦੇ। ਓਏ ਬਾਲ ਫਸ ਗਏ ਫੈਸਲ ਸਾਹਿਬ ਕਿੱਥੇ। ਉਸਤਾਦ ਜੀ ਮੈਨੂੰ ਤਾਂ ਹੋਰ ਇੱਕ ਲੱਗਣ ਡਿਆ ਵਾ, ਪੁੱਲ ਚੋਂ ਕੱਟ ਕੇ ਕੱਢਣੇ ਪੈਣੇ ਤੁਹਾਨੂੰ। ਓਏ ਨਹੀਂ ਇਹ ਗੱਲ ਹੋਈ ਆ ਉਸਤਾਦ ਨਾਲ ਕਿ ਕੋਈ ਐਸਾ ਖਤਰਨਾਕ ਮਾਮਲਾ ਨਹੀਂ ਤੇ ਬਸ ਡੈਸਟੀਨੇਸ਼ਨ ਵਾਲਾ ਕੋਲ ਆ ਨਾ ਜਿਹੜਾ। ਇਹ ਨਹੀਂ ਉਸਤਾਦ ਜੀ, ਬਾਅਦ ਚੋਂ ਇਹ ਨਹੀਂ ਕਹਿਣਾ ਫੈਸਲ ਇੱਥੇ ਡਿੱਗ ਜਾ। ਫੈਸਲ ਨਹੀਂ ਨਾ ਫੈਸਲ ਆ ਵੈਰੀ ਗੁੱਡ ਫੈਸਲ। ਐ ਨਹੀਂ ਕਹਿੰਦਾ ਵੀ ਫ੍ਰੀ ਤੇ ਐਕਟ ਕਰ ਇਹ ਕਰ ਉਹ। ਸਾਜੀ ਅਸੀਂ ਸ਼ੋਅ ਇੱਕ ਸਾਈਡ ਤੇ ਰੋਜ਼ ਯਾਰ ਦੇ ਯਾਰ ਇਹ ਜਿਹੜੇ ਹਾਸੇ ਨੇ ਇਹਨੇ ਆਪਣਾ ਟੀਟਾ ਵੀ ਨਹੀਂ ਦੇਖਣਾ, ਇਹਨਾਂ ਤਾਂ ਲੱਖ ਰੁਪਏ ਦੇ ਵੀਡੀਓ ਅਪਲੋਡ ਨਾ ਕਰਿਓ। ਚਲੋ ਗੁੱਲਾ ਡੁੱਲਾ ਘਰ ਲਾ ਕੇ ਉਤਰੋ ਸਾਲ ਦਾ ਕਰਾਇਆ ਬਸ। ਸਾਜੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਤੁਸੀਂ ਫਸ ਗਏ ਨਾ। ਅੱਛਾ ਯਾਰ ਮੈਨੂੰ ਛੱਡ ਇਹਨਾਂ ਨੂੰ ਪੁੱਛ ਕੇ, ਇਹਨਾਂ ਨੇ ਲੱਖ ਦੇਣਾ, ਇਹਨੂੰ ਪੁੱਛੇ ਫਸਿਆ। ਲੱਖ ਰੁਪਏ ਸਾਡੀ ਦਿਹਾੜੀ ਲੱਗਣ ਦੀ। ਤੁਸੀਂ ਦੇਣਾ ਫ੍ਰੀ ਚ ਹੁਣ ਬਲ ਤੇਰੇ ਦਾ ਤੂੰ ਤਾਂ 5000 ਤੋਂ ਤਰੇੜੀਆਂ ਆਉਣੀਆਂ ਵਾ ਭਾਜੀ। ਆ ਮੈਂ ਤੁਹਾਨੂੰ ਹਾਂਜੀ ਤੁਸੀਂ ਮੁੱਕਰਨਾ ਭਾਜੀ। ਨਹੀਂ ਅਸੀਂ ਸਤਾਇਆ ਤੁਸੀਂ ਇਹ ਦੇਖੋ ਸਰ ਲੱਖ ਰੁਪਏ ਦੇਗਾ ਮਿੱਠੇ 2 ਲੱਖ ਦਿਆਂਗਾ। ਮੈਂ ਜਿਹੜੀ ਇਹ ਕਹਿੰਦਾ ਮੈਨੂੰ ਉਹ ਨਹੀਂ ਸਮਝ ਆਉਂਦੀ। ਇਹਨੂੰ ਮਿੱਠੇ ਦੀ ਤਕਲੀਫ ਹੋ ਰਹੀ ਹੈ। ਪੁੱਲ ਮੇਰੇ ਮੂੰਹ ਤੇ ਕਰਾਓ, ਪੁੱਲ ਮੇਰੇ ਮੂੰਹ ਤੇ। ਨਹੀਂ ਉਹ ਪਹਿਲੇ ਨਹੀਂ ਤਾਂ ਹੋਣਾ ਗੱਲ। ਕਿਉਂ? ਇਹ ਜਿਹੜਾ ਪਲਾਜ਼ਾ ਵਾ, ਇੱਥੇ ਤੁਸੀਂ ਕਿੰਨਾ ਕੁ ਕਰ ਸਕਦੇ ਹੋ ਕਿ ਇੱਥੇ ਕੋਈ ਡੇਂਜਰ ਗੱਲ ਹੋਏਗੀ? ਬਿਲਕੁਲ ਇਸ ਜੀ ਪੂਰੇ ਇਲਾਕੇ 'ਚ ਹੀ ਨਹੀਂ ਇਦਾਂ ਦੀ ਕੋਈ ਡੇਂਜਰ ਹੋ ਸਕਦੀ ਹੈ ਜੀ। ਮੈਂ ਨਹੀਂ ਮੰਨਦਾ ਕੁਛ। ਫੇਰ
ਸਾਜੀ ਲੇਕਿਨ ਆ ਕਿੱਦਾਂ ਲਾਉਣ ਡਿਆ ਮੈਨੂੰ ਇਹ ਤੇ ਨਹੀਂ ਸਮਝ ਆਉਂਦੀ ਹੈ ਮੈਂ ਕੀ ਕਰਾਂ ਮੇਰੀਆਂ ਜਾਨਾਂ ਓਏ ਆ ਵੀ ਇਹਨੂੰ ਵੀ ਕੋਈ ਏਡਾ ਨਾ ਸਮਝ, ਕਦੀ ਦੇਖਿਆ ਨੂੰ ਕੁਝ ਖਰਚ ਤੇ ਆ। ਮੈਂ ਨਹੀਂ ਬੜਾ ਉਹ ਲਾਂਦਾ ਨਹੀਂ ਉਹਦਾ ਤੇ ਵਿੱਚੋਂ ਕਦੀ ਇਹੋ ਜਿਹੇ ਕੰਮ ਚ ਆਇਆ ਨਹੀਂ ਇਹ ਯਾਰ ਅਸੀਂ ਸਾਰੇ ਫਾਰਗ ਆ, ਹੁਣ ਲੱਖ ਦੇਣਾ ਪੈਣਾ ਹੈ। ਹਾਂ ਉਹ ਅੱਛਾ ਜੇ ਤੂੰ ਹਾਰ ਗਿਆ ਤੂੰ ਲੱਖ ਦੇਗਾ ਹਾਂ ਜਾਂ ਤਾਂ ਉਹ ਮੈਂ ਆਪਾਂ ਓਏ ਮਾਰ ਲੈਣੀ ਕੁਛ ਆਪ ਕਹਣਾ ਤਕਲੀਫ ਕਰੋ ਸਾਨੂੰ ਦੱਸੋ ਯਾਰ ਹਾਂਜੀ ਕੀ ਭੱਜ ਗਿਆ ਅੱਛਾ ਚਲੋ ਆਓ ਜੀ, ਆਓ ਉਹਨਾਂ ਨੇ ਭਾਈ ਇੱਥੇ ਭਾਵੇਂ ਲੱਤ ਲਓ ਟੁੱਟ ਜੀ। ਜਾਏ ਕੋਈ ਟੈਨਸ਼ਨ ਨਹੀਂ। ਲਓ ਜੀ ਨਾਜ਼ਰੀਨ, ਹੁਣ ਤੁਸੀਂ ਦੱਸੋ ਇੱਥੇ ਹੁਣ ਕੀ ਤੁਹਾਨੂੰ ਹੋ ਸਕਦਾ ਰੌਲਾ? ਸਾਜੀ ਪੁੱਲ ਕੱਢੋ ਬਾਹਰ ਕਿਹੜਾ ਹੈ? ਹਾਂਜੀ ਉਹ ਸੋਜੀ नहीं आ जाओ लो। अस्सलाम वालेकुम सर जी अस्सलाम वालेकुम भाईजान। बात ये है हम आज शो नहीं करने आए, ਸਹੀ ਹੈ हमारी एक शर्त लगी है, आपने बताना नहीं अभी, मैं आपको बता रहा हूँ। ये बंदा और फरीद कितने गया और ये बंदा, इससे मेरी शर्त लगी है। हमारी शर्त पहले आपको बता दूं, ये जीत गए तो मैंने इनको 5 लाख देना है। हम हादसा ताना अचानक आए हैं इधर, आप साहब लगाए कितना बड़ा मसला होगा। मैं जीत गया, इन्होंने लाख देना है सिर्फ। अगर मैं हार गया मैंने इनको 5 लाख देना है। करना क्या है, वो जो पुल नहीं है, पुल हाँ ठीक है। नहीं आपने भी बताना नहीं कुछ। ਕਿਹੜਾ ਹੈ? एक मिनट ਦੱਸ ਦਿੰਨੇ उस पुल ते ना भैन इन्होंने मैं इंज खिलारना वा। इन्होंने बगैर सपोर्ट लिया, बगैर डिग्गिया इन्होंने जाना वा, सामने शीशे ਨੂੰ ਹੱਥ ਲਾ ਕੇ वापस आ जाना। अगर ये आ गए अपने पैरों के पूरे वापस डिगन तो बगैर, मैं इन्होंने 5 लाख रुपए देना है। अगर इन्होंने थोड़ा बहुत कोई की तो इन्होंने मैनू मैं इन्होंने 5 लाख देना, इन्होंने मैनू लाख देना। हुण तुसीं ये दसो तुहाडे हिसाब नाल मैं जितांगा कि जितणगे? मैं जे जाना ना डन हो गया। नहीं मैं नहीं जाना इन्होंने ही है। ਲੇਕਿन ਤੁਸੀਂ ਹਲੇ ਸ਼ੇਰੀ ਦੇਣੀ ਹੈ नहीं मैं कुछ भी नहीं करना, ये जाके बगैर पैरों के डिग्गे वापस आ जाएंगे। ਨਹੀਂ ਮੁਸ਼ਕਲ ਹੈ आ जाओ जी आ जाओ। ਉਹਦਾ ਨਾਂ ਕੀ ਹੈ ਪੁੱਲ ਦਾ ਅੱਜ? ਜਿਹੜਾ ਵੀ ਪੁੱਲ ਦਾ ਨਾਮ ਆ ਉਹ ਪੁੱਲ ਦਾ ਭਲਾ ਪੁੱਲ ਦੀ ਖੈਰ ਆ ਜਾ। ਆਓ ਜੀ ਉਹਨੇ ਨਾ ਜਿਹੜਾ ਨਾਂ ਲਿਆ ਵਾ ਨਾ, ਉਸਤਾਦ ਜੀ ਲਓ ਜੀ ਨਾਜ਼ਰੀਨ, ਇੱਥੇ ਅਸੀਂ ਪਹਿਲੇ ਉਰੇ ਆ ਜਾਓ ਪਾਣ ਇੱਥੇ ਬਹਿ ਜਾਓ ਸਾਰੇ ਪਹਿਲੇ, ਇੱਥੇ ਬਹਿ ਜਾਓ ਫੈਸਲ ਸਾਹਿਬ। ਯਾਰ ਐਸੀ ਫੈਸਲ ਦੀ ਸ਼ਕਲ ਬਹਿ ਜਾਓ ਫੈਸਲ ਸਾਹਿਬ ਬੈਠੋ ਯਾਰ ਬੈਠੋ ਸਾਜੀ ਤੁਸੀਂ ਪਹਿਲੇ ਕਿਹਾ ਤਾਂ ਖਤਰਨਾਕ ਨਹੀਂ ਹੈਗਾ। ਬੈਠੋ ਲਓ ਜੀ ਨਾਜ਼ਰੀਨ, ਫਾਈਨਲ ਡੈਸਟੀਨੇਸ਼ਨ ਇਸ ਦੀਵਾਰ ਦੀ ਬੈਕ ਸਾਈਡ ਤੇ ਪੁੱਲ ਆ। ਇਹਨਾਂ ਨੂੰ ਇੰਨੀ ਕਿਤੇ ਸਮਝ ਆ ਗਈ ਹੋਏਗੀ ਕਿ ਖਤਰਨਾਕ ਨਹੀਂ ਹੋ ਸਕਦਾ, ਬੱਚਿਆਂ ਦਾ ਨਿਜ਼ਾਮ ਆ। ਆਈ ਐਮ ਰਾਈਟ ਓਕੇ। ਇਹ ਤਾਂ ਤੁਹਾਨੂੰ ਕਨਫਰਮ ਹੋ ਗਿਆ ਕਿ ਜੀ ਅੱਗ ਲੱਗ ਜਾਏਗੀ, ਡਿੱਗ ਪਾਂਗੇ ਫਲਾ, ਉਹ ਕੁਛ ਨਹੀਂ। ਸੱਟ ਪੇਟ ਲੱਗੇਗੀ, ਦਿਨ ਮੰਨਦਾ ਕਿ ਇੱਥੇ ਤੁਹਾਨੂੰ ਸੱਟ ਲੱਗ ਸਕਦੀ, ਬੱਚੇ ਆ ਰਹੇ ਨੇ ਇੱਥੇ, ਠੀਕ ਹੋ ਗਿਆ ਜੀ। ਹੁਣ ਫਾਈਨਲ ਨਾਜ਼ਰੀਨ ਇੱਕ ਵਾਰੀ ਗੱਲ ਕਰ ਲੈਂਦੇ ਆ। ਇਸ ਦਰਵਾਜ਼ੇ ਥਾਣੀ ਤੁਹਾਨੂੰ ਮੈਂ ਅੰਦਰ ਲੈ ਕੇ ਜਾਣਾ, ਅੱਖਾਂ ਤੇ ਹੱਥ ਰੱਖ ਕੇ ਇੰਜ ਕਰਕੇ ਨਾ ਮੈਂ ਤੁਹਾਨੂੰ ਲਈ ਜਾਣਾ ਇੱਕ ਜਗ੍ਹਾ ਤੇ ਜਾ ਕੇ ਪੁੱਲ ਦੇ ਬਿਲਕੁਲ ਏਦਾਂ ਖਲੋ ਕੇ ਮੈਂ ਤੁਹਾਡਾ ਹੱਥ ਛੱਡ ਦੇਣਾ। ਜਿੱਥੇ ਪੁੱਲ ਸ਼ੁਰੂ ਹੋਣਾ। ਠੀਕ ਆ ਜੀ, ਇੱਧਰ ਸੁਣੋ ਮੇਰੇ ਫਰੀਦ ਸਾਹਿਬ, ਮੈਂ ਤੁਹਾਡਾ ਹੱਥ ਛੱਡ ਦੇਣਾ, ਤੁਸੀਂ ਦੇਖਣਾ ਸਾਹਮਣੇ ਪੁੱਲ ਆ। ਸਟਿਲ ਜਿਹੜੀ ਮੈਂ ਗੱਲ ਕੀਤੀ ਪਿਛਲੇ ਸ਼ੋਅ 'ਚ ਵੀ, ਇੱਕ ਵੀ ਸਟਿਲ ਪੁੱਲ ਆ, ਕੋਈ ਹਿੱਲੇਗਾ ਨਹੀਂ, ਕੋਈ ਬਾਰਿਸ਼ ਨਹੀਂ ਪੈਣੀ, ਕੋਈ ਭਾਊ ਨਹੀਂ ਹੋਣਾ, ਕੋਈ ਜਿੰਨ ਨਹੀਂ ਹੋਣਾ, ਕੋਈ ਹਵਾ ਨਹੀਂ ਚੱਲਣੀ, ਕੋਈ ਆਵਾਜ਼ ਨਹੀਂ ਹੋਣੀ, ਕੁਛ ਨਹੀਂ ਹੋਣਾ, ਕੋਈ ਤਿਲਕਣਾ ਪੁੱਲ ਨਹੀਂ, ਕੋਈ ਟੋਏ ਟਿੱਬੇ ਨਹੀਂ, ਕੋਈ ਕੁਛ ਨਹੀਂ ਹੋਣਾ, ਕੋਈ ਸ਼ੀਸ਼ੇ ਦੇ ਵਿੱਚ ਜਿੰਨ ਨਹੀਂ ਆ ਜਾਣਾ। ਜੋ ਤੁਸੀਂ ਪਹਿਲੀ ਨਜ਼ਰ 'ਚ ਵੇਖਣਾ ਨਾ ਪੁੱਲ ਤੇ ਸ਼ੀਸ਼ਾ, ਉਹ ਵਾਪਸੀ ਆ ਕੇ ਉਹੀ ਕੁਛ ਰਹੇਗਾ, ਉਹ 'ਚ ਕੋਈ ਚੇਂਜਿੰਗ ਨਹੀਂ ਹੋਏਗੀ। ਠੀਕ ਹੋ ਗਿਆ। ਅਗਰ ਤੁਸੀਂ ਹਾਰ ਗਏ, ਤੁਸੀਂ ਉਸ ਪੁੱਲ ਤੇ ਇਹ ਖੜਾ ਮੈਂ, ਤੁਸੀਂ ਉਸ ਪੁੱਲ ਤੇ ਸਾਈਡਾਂ ਦੇ ਸਪੋਰਟ ਵੀ ਨੇ, ਉਹਨੂੰ ਨਹੀਂ ਹੱਥ ਲਾਉਣਾ। ਤੁਸੀਂ ਆਪਣੇ ਪੈਰਾਂ ਤੇ ਇਦਾਂ ਜਾਣਾ, ਸ਼ੀਸ਼ੇ ਨੂੰ ਤੁਸੀਂ ਹੱਥ ਲਾਉਣਾ ਔਰ ਤੁਸੀਂ ਵਾਪਸ ਇੰਜ ਕਰਕੇ ਆ ਕੇ ਆਪਣੇ ਪੁਆਇੰਟ ਤੇ ਆ ਜਾਣਾ। ਠੀਕ ਆ। ਸ਼ਰਤ ਇਹ ਆ ਕਿ ਅੱਖਾਂ ਖੋਲ ਕੇ, ਅੱਖਾਂ ਨਹੀਂ ਬੰਦ ਕਰਨੀਆਂ। ਅਗਰ ਫਰੀਦ ਸਾਹਿਬ ਤੁਸੀਂ ਇੰਜ ਚਲੇ ਗਏ ਔਰ ਵਾਪਸ ਆ ਗਏ, ਜਿੰਨੇ ਬੰਦੇ ਨੇ ਸਾਰਿਆਂ ਨੂੰ 5000 7000 10000 ਦੀ ਰੋਟੀ ਮੈਂ ਖਵਾਵਾਂਗਾ ਹੁਣੇ, ਜਿਹਦੇ ਨਾਲ ਤੁਸੀਂ ਕਹੋਗੇ। ਅਗਰ ਤੁਸੀਂ ਨਾ ਜਾ ਸਕੇ ਔਰ ਤੁਸੀਂ ਕਿਸੇ ਨੂੰ ਹੱਥ ਲਾਤਾ ਜਾਂ ਤੁਸੀਂ ਬਹਿ ਗਏ, ਕੁਛ ਵੀ ਹੋਇਆ, ਯਾਨੀ ਤੁਸੀਂ ਉਹ ਜਿਹੜਾ ਇੱਕ ਜਾਣਾ ਉੱਤੋਂ ਤੁਸੀਂ ਹਟ ਗਏ ਚੀਜ਼ ਤੋਂ, ਤੁਸੀਂ ਸਾਨੂੰ ਮਰਹਬਾ ਤੋਂ ਪਲਾਓ 5000 ਰੁਪਏ ਦਾ ਲੰਗਰ ਕਰਾਉਣਾ, ਬਸ ਅਸੀਂ ਕੁਛ ਵੀ ਕਰ ਲਈਏ। ਹੈਲੋ ਆਰ ਯੂ ਐਗਰੀ ਸਰ? ਐਸਾ ਸਾਹਿਬ ਤੇ ਗੱਲ ਦੱਸਾਂ ਯਾਰ ਫੈਸਲ ਨਾਲ ਮੈਂ ਬਾਅਦ ਚ ਗੱਲ ਕਰਾਂਗਾ, ਤੂੰ ਆਪਣੀ ਵੇਲੇ ਗੱਲ ਕਰ। ਆਪਣੀ ਗੱਲ ਕਰ ਫਿਰ ਮੈਂ ਪਹਿਲੇ ਇਕੱਲੇ ਨਾਲ ਗੱਲ ਕਰਨਾ, ਫਿਰ ਤੁਸੀਂ ਆਪਸ ਚ ਕਰ ਲੈਣਾ। ਹੁਣ ਤੂੰ ਦੱਸ ਐਗਰੀ?
ਤੂੰ ਰਸਤੇ 'ਚ ਤੇ ਕਹਿ ਰਿਹਾ 10,000 ਤੇ ਹੁਣ ਸੋਚਣੇ ਆ ਤੂੰ 10 ਸਾਲ ਨਹੀਂ 10 ਲਾਉਣਾ 5 5 ਹੀ ਲਾ ਲਾ 5 ਸ਼ਕਲ ਚੈੱਕ ਕਰਨਾ 5 ਠੀਕ ਹੈ ਜੀ ਓਕੇ ਡਨ ਫੈਸਲ ਸਾਹਿਬ ਕੋਈ ਸਵਾਲ ਇਸ ਮੁਤਲਕ ਕੋਈ ਸਵਾਲ ਭਾਜੀ ਓਕੇ ਫੈਸਲ ਸਾਹਿਬ ਪੁੱਲ ਤੇ ਜਾਣਾ ਤੁਸੀਂ ਅਸੀਂ ਕਮਿਟ ਕਰ ਸਕਦੇ ਕਮਿਟ ਕਰ ਸਕਦੇ ਹਾਂਜੀ ਕਮਿਟ ਕਰ ਸਕਦੇ ਤੁਸੀਂ ਰੁਪਈਆ 10,000 ਦੇ ਦਿਓ ਕਮਿਟ ਕਰ ਲਓ ਨਹੀਂ ਤੈਨੂੰ ਉਹ ਕਮਿਟਣਾ ਨੇ ਪਤਾ ਕੀ ਗੱਲ ਜਿਹੜਾ ਗੁਫਾ ਦੇ ਵਿੱਚ ਪੁੱਲ ਹੈਗਾ ਨਾ ਉਸਤਾਦ ਜੀ ਗੁਫਾ ਚ ਉਹ ਗੁਫਾ ਹੀ ਹੈ ਨਹੀਂ ਇੱਧਰ ਨਹੀਂ ਹੈਗਾ ਕੁਛ ਨਹੀਂ ਗੁਫਾ ਚ ਨਹੀਂ ਤੈਨੂੰ ਨਜ਼ਰ ਆਏਗਾ ਪੁੱਲ ਅੰਨਾ ਨਹੀਂ ਤੂੰ ਚਲੋ ਠੀਕ ਹੈ ਅਗਰ ਨਜ਼ਰ ਨਾ ਆਵੇ ਮੈਂ ਤੈਨੂੰ ਕਿਉਂ ਕਹਿ ਰਿਹਾ ਵੀ ਅੱਖਾਂ ਖੋਲ ਕੇ ਰੱਖਣੀਆਂ ਪਾਗਲ ਆ ਮੈਂ ਚਲੋ ਠੀਕ ਹੋ ਠੀਕ ਹੋ ਗਿਆ ਜੀ ਤੁਸੀਂ ਇੰਜ ਜਾਣਾ ਬਗੈਰ ਆਸਰਾ ਬਗੈਰ ਹੱਥ ਲਾਉਣ ਤੋਂ ਬਗੈਰ ਡਿੱਗਣ ਤੋਂ ਤੁਸੀਂ ਵਾਪਸ ਆ ਜਾਣਾ ਤੇ ਵਾਪਸ ਤੁਸੀਂ ਆ ਗਏ ਤੇ ਮੈਂ ਤੁਹਾਨੂੰ ਰੁਪਈਆ 5 ਲੱਖ ਦੇਣਾ ਅਗਰ ਤੁਸੀਂ ਹਾਰ ਕਿਤੇ ਡਿੱਗ ਪਏ ਤੁਸੀਂ ਰੁਪਈਆ ਲੱਖ ਦੇਣਾ ਹਾਂ ਹੁਣ ਦੱਸੋ ਜਿਹੜਾ ਤੁਸੀਂ ਰਸਤੇ 'ਚ ਮੈਨੂੰ ਕਹਿ ਰਹੇ ਸੀ ਕਿ ਸਾਜ ਜੀ ਉੱਥੇ ਏਦਾਂ ਨਹੀਂ ਹੋਣਾ ਕਿ ਤੁਸੀਂ ਅੰਦਰ ਜਾ ਕੇ ਉਹ ਫੈਸ਼ਨ ਐਕਟ ਕਰਨਾ ਫੈਸ਼ਨ ਐਕਟ ਕੋਈ ਐਕਟ ਉਕਟ ਨਹੀਂ ਅੱਛਾ ਹੁਣ ਮੇਰੀ ਗੱਲ ਸੁਣੋ ਉਸਤਾਦ ਜੀ, ਗੱਲ ਹੈ ਵੇ ਕਿ ਅਸੀਂ ਉਹ ਸਾਈਡਾਂ ਨੂੰ ਹੱਥ ਨਹੀਂ ਲਾਣਾ ਅਸੀਂ ਭਾਵੇਂ ਰਿੜ ਕੇ ਜਾਈਏ ਅੱਖਾਂ ਖੋਲ ਕੇ ਜਾਣਾ ਨਹੀਂ ਰੇੜ ਕੇ ਕੱਤ ਜਾਈਏ ਖੜੇ ਹੋ ਕੇ ਜਾਣਾ ਪੈਦਲ 70 ਵਾਰੀ ਇੱਕ ਗੱਲ ਕਹੀ ਮੈਂ ਉਹਨੂੰ ਪੁੱਛੋ ਕੀ ਕਿਹਾ ਮੈਂ ਓਕੇ, ਓਕੇ। ਕੀ ਸ਼ਰਤ ਆ ਠੀਕ ਹੈ। ਕਿ ਜਿੱਥੇ ਤੁਸੀਂ ਡਿੱਗ ਪਏ ਡੋਲ ਪਏ ਹੱਥ ਲਾ ਲਿਆ ਥੱਲੇ ਬਹਿ ਗਏ ਹਾਰ ਗਏ ਉਸਤਾਦ ਜੀ ਇਹ ਸਿੱਧਾ ਜਾਣਾ ਐ ਵੀ ਨਹੀਂ ਹੋ ਸਕਦੇ ਯਾਰ ਉਹ ਹੁੰਦੇ ਚਲੋ ਠੀਕ ਆ ਠੀਕ ਆ ਜੀ ਠੀਕ ਆ ਜੀ ਡਿੱਗਣਾ ਨਹੀਂ ਡੋਲਣਾ ਨਹੀਂ ਭਾਜੀ ਖਲੋਣਾ ਨਹੀਂ ਭਾਜੀ ਖਲੋਣਾ ਨਹੀਂ। ਭਾਜੀ ਇੱਕ ਮਿੰਟ ਤੁਹਾਨੂੰ ਯਾਦ ਹੈ ਨਾ ਮੇਰੇ ਨਾਲ ਤੁਹਾਡੀ ਰੋਟੀ ਵਾਲੀ ਹੈ ਹਾਂਜੀ ਹਾਂਜੀ ਤੁਸੀਂ ਰੋਟੀ ਵਾਲੀ ਆ ਉਹ ਲੱਖ 5 ਲੱਖ ਵਾਲੀ ਇੱਧਰ ਆ ਓਕੇ ਜੀ ਡਨ ਹੋ ਗਿਆ ਭੈਣ ਹੈ ਅੱਛਾ ਜੀ ਤੁਸੀਂ ਇਹ ਦੇਖੋ 10 ਲੱਖ ਵਾਲੇ ਦਾ ਚਿਹਰਾ ਫਰੈਸ਼ ਆ 5000 ਵਾਲਾ ਮਰਿਆ ਪਿਆ ਵਾ ਫਿੱਟੇ ਮੂੰਹ ਵਿੱਚ ਤੇਰੀਆਂ ਗੱਲ ਕੀ ਗੱਲ ਆ ਹਲੋ ਜਿਹੜਾ ਉਹ ਆਪਾਂ ਹੀ ਤਾਂ ਰਸਤੇ 'ਚ ਗਏ ਰਸਤੇ 'ਚ ਕੀ ਕਹਿ ਰਿਹਾ ਸਾਨੂੰ ਓ ਹੋ ਲਓ ਜੀ ਮੈਂ ਈਜ਼ੀ ਹੋ ਗਿਆ ਕਿਉਂਕਿ ਆ ਜਿਹੜਾ ਇਲਾਕਾ ਨਾ ਇਹਦੇ 'ਚ ਕੋਈ ਖਤਰਨਾਕ ਗੱਲ ਨਹੀਂ ਹੈਗੀ ਤੇ ਹੁਣ ਕਿਉਂ ਮੂੰਹ ਇਦਾਂ ਦਾ ਹੋਇਆ ਯਾਰ ਹੌਸਲਾ ਕਰ ਫਰੀਦ ਕੀ ਹੋਇਆ ਤੂੰ ਲੰਘ ਜਾਣਾ ਵਾ ਕਹਿੰਦਾ ਫੈਸਲ ਕੋਈ ਨਹੀਂ ਲੱਗਿਆ ਤੂੰ ਲੰਘ ਜਾਣਾ ਸਾਡੀ ਖੈਰ ਆ ਉਹ ਮੋਟੇ ਆ ਜੀ ਸੱਤੇ ਉਹਨਾਂ ਨੂੰ ਕਹਿੰਦਾ ਕੋਈ ਰੇਟ ਅੱਛਾ ਉਹ ਟੱਚ ਵੀ ਹੁੰਦਾ ਮੋਟਾਪਾ ਮੋਟਾਪੇ ਦੀ ਵਜ੍ਹਾ ਤੋਂ ਹਾਂ ਉਹਦੇ ਚ ਇਹਨਾਂ ਨਾਲ ਫਾਸਲਾ ਹੋਏਗਾ ਤੁਸੀਂ ਈਜ਼ੀ ਜਾਓਗੇ ਇੱਕ ਬੰਦਾ ਪਹਿਲਾਂ ਨਗਾ ਕੇ ਤੁਸੀਂ ਨਹੀਂ ਇੱਕ ਬੰਦਾ ਪਹਿਲੇ ਨਗਾ ਕੇ ਨਹੀਂ ਚਲੋ ਯਾਰ ਜੀ ਮੈਂ ਹਾਂਜੀ ਬਹਿ ਜਾਓ ਅੱਛਾ ਦਹਾਉਣਾ ਨਹੀਂ ਮੈਂ ਸਾਰੇ ਨੇ ਨਹੀਂ ਜਾਣਾ ਇੱਕ ਬੰਦੇ ਨੂੰ ਮੈਂ ਲੈ ਕੇ ਜਾਣਾ ਉਹ ਬਾਹਰ ਆ ਕੇ ਆਪੇ ਹੀ ਦੱਸੇਗਾ ਕਿ ਮੈਂ ਹਾਰ ਗਿਆ ਹਾਂ ਵੈਰੀ ਗੁੱਡ ਇੱਕੋ ਬੰਦੇ ਨੂੰ ਬਾਕੀ ਸਾਰੇ ਨੇ ਇੱਥੇ ਰਹਿਣਾ ਔਰ ਆ ਕੇ ਤੂੰ ਇਹਨੂੰ ਨਹੀਂ ਦੱਸਣਾ ਕਿ ਮੇਰੇ ਨਾਲ ਅੰਦਰ ਕੀ ਹੋਇਆ ਸਮਝ ਆ ਰਹੀ ਗੱਲ ਦੀ ਲਓ ਜੀ ਨਾਜ਼ਰੀਨ ਪਹਿਲੇ ਕਿਹਨੇ ਜਾਣਾ ਜੀ ਮੈਂ ਕਹਿੰਦਾ ਸੀ ਪਹਿਲੇ ਇਹਨੂੰ ਭੇਜੋ ਕਿਉਂਕਿ ਲਾਗੇ ਲਾਗੇ ਮੌਤ ਦੇ ਵੇਖੋ ਸਹੀ ਰੀਤ ਨੂੰ ਜਾਓ ਤੇ ਚੌਲਾਂ ਦੇ ਪੈਸੇ ਇਕੱਠੇ ਕਰਦੇ ਕੀ ਗੱਲ ਮੈਂ ਕਿਹਾ ਇਹ ਨਹੀਂ ਉਸਤਾਦ ਜੀ ਚਲੋ ਆ ਜਾਓ। ਮੈਨੂੰ ਇੱਕ ਮਿੰਟ ਬੱਚਿਆਂ ਨਾਲ ਗੱਲ ਕਰ ਲੈਣ ਦਿਓ ਓਏ ਯਾਰ ਕੀ ਹੋ ਗਿਆ ਇੱਥੇ ਵੀ ਫਰੀ ਹੈਲੋ ਐਸਓਡੀ ਨਹੀਂ ਕਰਨੀ ਇੱਧਰ ਐਡਾ ਕਿਤੇ ਤੂੰ ਚਲੋ ਜੀ ਉਸਤਾਦ ਜੀ ਪਰੇ ਓਏ ਅੱਲਾ ਮਾਫੀ ਦੇ ਹੋਲੀ ਉਸਤਾਦ ਜੀ ਫਰੀਦ ਸਾਹਿਬ ਇੱਕ ਮਿੰਟ ਆ ਦਰਵਾਜ਼ਾ ਬੰਦ ਕਰੋ ਪਿੱਛੋਂ ਬੰਦ ਕਰੋ ਭੱਜੇ ਆ ਪੌੜੀ ਚੜ ਦੂਜੀ ਵੀ ਚੜ ਲਓ ਜੀ ਫਰੀਦ ਸਾਹਿਬ ਸਾਹਮਣੇ ਤੁਹਾਡੇ ਸ਼ੀਸ਼ਾ ਹੋਏਗਾ ਹੱਥ ਐਦਾਂ ਖੜੇ ਹੋ ਇਹ ਉਸਤਾਦ ਓਏ ਇੱਕ ਮਿੰਟ ਠਹਿਰ ਹਟ ਗਿਆ ਕਿਆ ਬਣਾ ਪਾ ਛੱਡ ਦੇ ਚਲੋ ਜੀ ਜਾਓ ਉਸਤਾਦ ਜੀ ਮੇਰੀ ਗੱਲ ਤਾਂ ਸੁਣ ਓਏ ਯਾਰ ਕਿਲੋ ਇਹ ਤਾਂ ਨਹੀਂ ਰੱਖੋ ਉਸਤਾਦ ਜੀ ਮੇਰੀ ਉਲਟੀ ਨਿਕਲ ਜਾਣੀ ਉਸਤਾਦ ਜੀ ਮੇਰੀ ਗੱਲ ਓਏ ਉਸਤਾਦ ਜੀ ਅੱਗੇ ਉਸਤਾਦ ਜੀ ਮੇਰੀ ਗੱਲ ਸੁਣ ਹਾਰ ਗਿਆ ਨਹੀਂ ਇੱਕ ਮਿੰਟ ਉਸਤਾਦ ਸਿੱਧਾ ਉਸਤਾਦ ਜੀ ਮੇਰੀ ਗੱਲ ਨਹੀਂ ਅੱਤੀ ਚੱਲ ਹੱਥ ਛੱਡ ਉਸਤਾਦ ਜੀ ਚਲੋ ਬਾਜੀ ਆ ਜਾਓ ਇੱਕ ਮਿੰਟ ਨਹੀਂ ਯਾਰ ਹਾਰ ਗਿਆ ਅੱਖਾਂ ਦੇਖੀਆਂ ਅੱਖਾਂ ਨਾ ਬੰਦ ਹੋਣ ਚਲੋ ਮੇਰੀ ਗੱਲ ਸੁਣੋ ਚਲੋ ਜਾਓ ਨਾ ਯਾਰ ਐਂਡ ਨਹੀਂ ਹੋਣਾ ਫਿਰ ਹਾਰ ਗਿਆ ਓਕੇ ਹਾਰ ਗਿਆ ਬੁਰੀ ਨੇ ਅੱਛਾ ਹੁਣ ਇੱਕ ਵਾਰੀ ਵੈਸੇ ਹੀ ਯਾਦ ਆ ਚਲ ਹਾਰ ਵੀ ਕਹਿੰਦੇ ਨਹੀਂ ਯਾਰ ਮੈਂ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁল্লাਹ ਇੱਕ ਮਿੰਟ ਉਰੇ ਆ ਉਸਤਾਦ ਜੀ ਨਹੀਂ ਮੈਂ ਅੰਦਰ ਦੱਸੇ ਹੋ ਜਾਣਾ ਨਾ ਇੱਧਰ ਵੇਖ ਥੱਲੇ ਇੱਧਰ ਵੇਖ ਤੂੰ ਇੱਧਰ ਨਹੀਂ ਵੇਖਣਾ ਸਿਰਫ ਇੱਧਰ ਉਸਤਾਦ ਜੀ ਨਹੀਂ ਉਹ ਮੇਰੇ ਕੋਲ ਨਹੀਂ ਨਾ ਜਾਣਾ ਇੱਧਰ ਰੱਖ ਕੇ ਜਾ ਕਹਿੰਦੇ ਉਸਤਾਦ ਜੀ ਨਹੀਂ ਨਹੀਂ ਉਸਤਾਦ ਜੀ ਮੇਰੀ ਗੱਲ ਸੁਣ ਲਾ ਇਲਾਹਾ ਇਲੱਲਾਹ ਉਸਤਾਦ ਜੀ ਹਾਂਜੀ ਉਸਤਾਦ ਜੀ ਬੋਲ ਤਾਂ ਨਹੀਂ ਕਰ ਰਿਹਾ ਇੱਕ ਮਿੰਟ ਬੋਲ ਤਾਂ ਨਹੀਂ ਕਰ ਰਿਹਾ ਉਸਤਾਦ ਜੀ ਚਲੋ ਜਾਓ ਵਾਪਸ ਚਲੋ ਇੱਕ ਮਿੰਟ ਆ ਜੋ ਇੱਥੇ ਹੀ ਪੁਲ ਤੇ ਪੈਰ ਰੱਖਣ ਤੋਂ ਪਹਿਲੇ ਇਹਨੇ ਹਾਰ ਮੰਨ ਲਈ ਸੀ ਪੁਲ ਤੇ ਵੈਸੇ ਉਹਨੂੰ ਮੈਂ ਐਂਟਰਟੇਨਮੈਂਟ ਕਰਾਈ ਹੈ ਇਧਰ ਫੈਸਲ ਸਾਹਿਬ ਨੂੰ ਦੱਸਣਾ
ਤੁਸੀਂ ਹਾਰ ਗਏ ਹੋ। ਨਹੀਂ ਸਹੀ ਫਰੀਦ ਸਾਹਿਬ ਸੁਣੋ ਹਾਰ ਗਿਆ। ਪੁੱਲ ਹਿੱਲਿਆ, ਲੌਜਿਕ ਸਮਝ ਆ ਗਈ ਨਾ ਸਾਰੀ। ਪੁੱਲ ਹਿੱਲਦਾ ਸੀ, ਸ਼ੀਸ਼ੇ 'ਚ ਕਰੌਲਾ ਸੀ, ਤੈਨੂੰ ਕਿਸੇ ਨੇ ਧੱਕਾ ਦਿੱਤਾ, ਤੈਨੂੰ ਕਿਸੇ ਨੇ ਡਰਾਇਆ, ਕੁਛ ਜਿਹੜਾ ਤੈਨੂੰ ਖਿਚਾ ਕੇ ਕੁਛ ਹੋਇਆ ਨਹੀਂ ਨਾ ਹੋਇਆ, ਡਨ ਹੋ ਗਿਆ। ਉੱਠੋ ਜੀ। ਐਦੇ ਮੈਂ ਮਸੰਮੀ ਜੂਸ ਲਿਆਉਣਾ। ਇੱਥੇ ਹੀ ਕਹਿ ਕੇ ਲਿਜਾਊਂਗਾ ਮੁੱਕਰਿਆਂ ਤੇ, ਸਮਝ ਆਈ? ਉੱਠ। ਇਹਦੇ ਨਾਲ ਮੈਂ 2 ਮਿੰਟ ਸਾਈਡ ਤੇ ਹੋਰ ਗੱਲ ਕਰਨਾ। ਮੈਂ ਕੀ ਕਿਹਾ ਸੀ ਪ੍ਰੀਤ ਤੂੰ ਪੁੱਲ 2 ਮਿੰਟ ਸਿਰਫ ਇਹਦੇ ਨਾਲ ਸਾਈਡ ਤੇ। 2 ਮਿੰਟ। ਫਰੀਦ ਸਾਹਿਬ ਤੁਹਾਨੂੰ ਥੋੜ੍ਹੀ ਦੇਰ ਬਾਅਦ ਤੁਹਾਡੇ ਮਰੇ ਬਾਪ ਦੀ ਕਸਮ ਆ, ਅਗਰ ਤੁਸੀਂ ਨੂੰ ਇੱਕ ਵੀ ਇਸ਼ਾਰਾ ਦਿਓ ਕਿ ਅੰਦਰ ਕੀ ਹੋ ਰਿਹਾ, ਕਰੋ 2 ਮਿੰਟ ਗੱਲ। ਮੈਂ ਇਹਨੂੰ ਕਿਹਾ ਸੀ ਤੂੰ ਮੇਰਾ ਪਿਓ ਲੱਗਿਆ ਪੁੱਲ ਤੇ ਪੈਰ ਵੀ ਰੱਖ ਜਵੇ। ਨਹੀਂ ਰੱਖਿਆ ਉਹਨੇ, ਨਹੀਂ ਰੱਖਿਆ ਉਹ ਨਹੀਂ ਫਾਦਰ ਹੈ। ਔਰ ਪੁੱਲ ਆਪਣੀ ਜਗ੍ਹਾ ਤੇ ਖੜਾ। ਪੁੱਛ ਲਓ ਮੂੰਹ ਤੇ ਬੈਠਾ। ਪੁੱਲ ਹਿੱਲਿਆ, ਜਾਦੂ ਆਇਆ, ਪਾਣੀ ਆ ਗਿਆ ਥੱਲੇ, ਕੁਛ ਹੋਇਆ ਏਦਾਂ ਦਾ। ਤੁਹਾਨੂੰ ਪਤਾ ਲੱਗਾ ਪਿੱਛੇ ਨੇ 5 ਲੱਖ ਕਿਉਂ ਲਾਇਆ? ਇੱਧਰ ਸੁਣ, ਤੂੰ ਯਾਦ ਆ ਤੂੰ ਕਿਹਾ ਸੀ ਕਿ ਲਾ ਲੈਣਾ ਮਸਦਾ ਜੀ, ਮੈਂ ਸੱਚੀ ਮੁੱਚੀ ਡਰ ਸੇਮ ਕਹਿੰਦਾ। ਹਾਂਜੀ ਪ੍ਰੀਤ ਚਲੋ ਜੀ, ਠੀਕ ਹੈ ਚਲੋ ਹਾਂਜੀ ਚੱਲੀਏ ਜੀ, ਚੱਲੀਏ ਭੈਣ। ਤਾਜੀ ਬੱਚਿਆਂ ਦੀ ਯਾਰ ਇਹਦੇ ਚ ਕੀ ਹੈ ਡਰਨ ਵਾਲੀ ਗੱਲ? ਮੈਂ ਤਾਂ ਕਿ ਸ਼ਰਤ ਭੈਣ ਖਤਰਨਾਕ ਸੀ, ਖਤਰਨਾਕ ਯਾਨੀ ਤੇਰੀ ਆਪਣੀ ਨਹੀਂ ਜਗ੍ਹਾ ਖਤਰਨਾਕ ਸੀ। ਤੂੰ ਡਰ ਗਿਆ ਜਾਂ ਬੱਚਾ ਕੋਈ ਡਰ ਜੇ ਜਾਂ ਅਲੱਗ ਗੱਲ ਆ, ਲੇਕਿਨ ਜਗ੍ਹਾ ਖਤਰਨਾਕ ਸੀ। ਪਾਣੀ ਪਿਆਈ ਯਾਰ। ਜਗ੍ਹਾ ਖਤਰਨਾਕ ਤਾਂ ਨਹੀਂ। ਚਲੋ ਪ੍ਰੀਤ ਤੂੰ ਜੇ ਸਕਦਾ ਸੀਗਾ ਹੈ, ਮੈਂ ਜੇ ਸਕਦਾ ਵਾਂ ਹੈ। ਯਾਰ ਦੱਸ ਨਾ, ਉਹਨਾਂ ਨੇ ਦੱਸਣਾ, ਉਹਨੂੰ ਮੈਂ ਕਸਮ ਪਾਈ ਆ, ਉਹ ਆਲੇ ਹੋਸ਼ ਨਹੀਂ ਹੈਗਾ। ਉਹ ਫਰੀਦ ਤੇ ਅੰਦਰ ਕਿੱਥੇ ਰਹਿ ਗਿਆ? ਉਹ ਕੋਮੇ 'ਚ ਚਲਾ ਗਿਆ ਵਾ। ਕਹਿੰਦਾ ਫਰੀਦ ਰਹਿ ਗਿਆ, ਰੂਹ ਪਰਵਾਜ ਕਰ ਗਈ ਪੁੱਲ ਤੇ ਹੀ, ਪਹਿਲੇ ਪੈਰ ਤੇ ਮਰ ਗਈ ਸੀ। ਸਕਤੇ ਚ ਇਹ ਨਹੀਂ ਬੋਲਦਾ। ਆਏ ਫੈਸਲ ਸਾਹਿਬ ਕਰ ਲੋ ਫੈਸਲ ਸਾਹਿਬ, ਕੋਈ ਦਿਲ 'ਚ ਗੱਲ ਆ ਰਹੀ ਦੱਸੋ। ਕੋਈ ਸਵਾਲ ਕੋਈ ਗੱਲਬਾਤ ਪੁੱਛ ਲਓ। ਚੌਕ ਚ ਕਹਿੰਦਾ ਇੱਥੇ ਕਿੱਡਾ ਖਤਰਨਾਕ ਪੁੱਲ ਹੋਣਾ। ਜੀ ਭੈਣ ਜਲਦੀ ਦੱਸੋ ਨਾ, ਟਾਈਮ ਨਹੀਂ ਹੈਗਾ। ਚਲੋ ਹਾਂਜੀ ਲੱਖ ਨਾ 5 ਲੱਖ ਆ, ਮੈਂ ਅੰਦਰੋਂ ਹੀ ਕਹਿ ਕੇ ਲਿਆਉਂ ਬਾਹਰ ਜੇ ਹਰਿਆ। ਅੱਛਾ ਦੇਖੋ, ਤੁਸੀਂ ਅਗਰ ਜਿੱਦਾਂ ਫਰੀਦ ਨੇ ਪੈਰ ਰੱਖਣ ਤੋਂ ਪਹਿਲੇ ਕਹਤਾ ਸਾਜੀ ਮੈਂ ਹਾਰ ਗਿਆ, ਆਹ ਸਰੈਂਡਰ, ਅਗਰ ਤੁਸੀਂ ਇਦਾਂ ਕਹਿਤਾ ਤੁਸੀਂ ਹਾਰ ਗਏ, ਠੀਕ ਆ, ਡਨ ਹੋ ਗਿਆ। ਤੁਸੀਂ ਹੱਥ ਇੰਜ ਮੇਰਾ ਨਹੀਂ ਕਰਨਾ ਜਿੰਨੀ ਦੇਰ ਤੱਕ ਮੈਂ ਤੁਹਾਨੂੰ ਉੱਥੇ ਖਿਲਾਰਾ ਨਾ। ਆਓ ਜੀ, ਫੈਸਲ ਹੱਥ ਨਹੀਂ ਮੇਰਾ ਹਿਲਾਉਣ ਛੱਡਣਾ। ਇੱਕ ਮਿੰਟ ਠਹਿਰੋ, ਪੌੜੀ ਚੜੋ ਐ, ਦੂਜੀ ਵੀ ਚੜੋ, ਦੂਜੀ ਵੀ। ਓਕੇ, ਰਾਈਟ ਸਾਈਡ ਤੇ ਮੁੜੋ। ਓਕੇ ਬਸ, ਹਾਂ ਬਈ ਓਕੇ 1 2 ਫੈਸਲ ਦਾ ਤੁਸੀਂ ਪੈਰ ਅੱਗੇ ਰੱਖਣਾ, ਅਗਰ ਤੁਸੀਂ ਸੋਚਿਆ ਜਾਂ ਪਿੱਛੇ ਨੂੰ ਦੌੜੇ ਤੁਸੀਂ ਹਾਰ ਜਾਣਾ ਜੀ। 1 2 3 ਚਲੋ ਜਾਓ। ਅੱਖਾਂ ਖੁੱਲੀਆਂ, ਅੱਲਾ ਦੀ ਕਸਮ ਅੱਖਾਂ ਖੁੱਲੀਆਂ। ਅੱਲਾ ਪਾਕ ਦੀ ਕਸਮ ਅੱਖਾਂ ਖੁੱਲੀਆਂ ਮੇਰੇ। ਨਹੀਂ ਦੁਬਾਰਾ ਜਾ ਅੱਖਾਂ ਖੋਲ ਕੇ ਚੱਲ ਅੱਖਾਂ ਖੋਲ ਕੇ। ਡਰਾਮਾ ਨਹੀਂ ਕਰਨਾ ਕੋਈ, ਵੇਖਣਾ ਤੂੰ ਇੱਧਰ ਉੱਧਰ। दोबरी आया। Yes. अच्छा ठहर। Yes. 5 ਲੱਖ ਰੁਪਇਆ। यार ठहर जाना। ਮੈਨੂੰ ਅੱਬੂ ਦੀ ਕਸਮ ਲੱਗੇ, ਮੈਂ ਅੱਖਾਂ ਖੋਲ ਕੇ ਗਿਆ ਵਾਂ, ਅੱਖਾਂ ਖੋਲ ਕੇ ਵਾਪਸ ਆਇਆ। ਬੰਦ ਤੇ ਨਹੀਂ ਕੀਤੀਆਂ। ਨਹੀਂ ਖੁਦਾ ਦੀ ਕਸਮ ਬੰਦ ਨਹੀਂ ਕੀਤੀਆਂ। ਜਦੋਂ ਦਿਲ ਕਰੇ ਮੈਨੂੰ ਕਹਿ ਲਿਆ ਕਰੋ, ਕੋਈ ਗੱਲ ਹੈਲੋ ਗੱਲ ਪਤਾ ਕੀ ਹੈ? ਆ ਜਰਾ ਆ ਨਹੀਂ ਬਸ ਨਹੀਂ ਆ ਨਹੀਂ ਤੇ ਫੇਰ ਨਹੀਂ ਸ਼ਰਤ ਨਹੀਂ ਵੈਸੇ ਹੀ ਆ। ਬਸ ਸਾਡੀ ਇੱਕ ਵਾਰੀ ਮੰਮੀ ਜਾਣੀ ਹਾਂ ਚੱਲ ਵੇਖ ਸਾਹਮਣੇ, ਚੱਲ ਜਾ ਉੱਥੇ ਬੰਦਾ ਜਾਵੇ ਪਹਿਲੇ। ਨਹੀਂ ਜਾ ਨਾ, ਤੂੰ ਬੰਦਾ ਕਿਉਂ ਜਾਵੇ? ਉਹ ਯਾਰ ਕਾਹਨੂੰ ਜਾਵੇ ਬੰਦਾ ਨਹੀਂ ਹੁੰਦਾ। ਆ ਲਾਈਟ ਜ਼ਮੀਨ ਤੇ ਕੋ ਵੇਖਣੇ, ਜ਼ਮੀਨ ਤੇ ਕੋ ਵੇਖਣੇ, ਉੱਤੇ ਵੇ ਇੰਜ ਕਰਕੇ ਇੰਜ ਤੇ ਮੈਂ ਵੀ ਜਾ ਸਕਦਾ। ਓਏ ਉੱਤੇ ਮੈਂ ਪਾ ਗਿਆ। ਉੱਤੇ ਵੇਖ, ਕਿੱਥੇ? ਹਾਂ ਇੱਥੇ ਵੇਖ, ਚੱਲ ਇੱਥੇ ਵੇਖ।
ਉੱਤੇ ਵੇਖ ਉੱਤੇ ਹੀ ਹਾਂ ਇੱਧਰ ਉੱਤੇ ਵੇਖ ਹਾਂਜੀ ਕਿੱਥੇ ਆ ਜਾ ਉੱਤੇ ਵੇਖ ਹਾਂਜੀ ਹਾਂ ਆ ਜਾ ਇੱਥੇ ਹੋਰ ਕਿੱਥੇ ਨੇ ਸਾਜੀ ਇੱਕ ਮਿੰਟ ਮੈਂ ਵਾਕਈ ਮੈਨੂੰ ਨਹੀਂ ਇੱਕ ਮਿੰਟ ਸਾਜੀ ਮੈਂ ਜਾ ਕੇ ਚਲੋ ਜੀ ਫਿਰ ਲਾਈਟ ਬੰਦ ਕਰੋ ਚਲੋ ਜਾਓ ਨਹੀਂ ਹੋ ਰਿਹਾ ਨਹੀਂ ਯਾਰ ਉਹ ਜਾ ਤੇ ਸਹੀ ਕੁਛ ਨਹੀਂ ਹੁੰਦਾ ਯਾਰ ਸਾਜੀ ਨਹੀਂ ਓਏ ਆ ਜਾ ਮੈਂ ਜਾਂਦਾ ਸਾਜੀ ਉਹ ਨਹੀਂ ਮੈਂ ਉਹ ਨਹੀਂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਨਹੀਂ ਯਾਰ ਉਹ ਨਹੀਂ ਸਾਜੀ ਨਹੀਂ ਇਹਨੇ ਔਖਾ ਕੰਮ ਇੱਕ ਟਰਾਈ ਸਾਜੀ ਪਾਇਲ ਲਿਆਓ ਜਿਹੜੇ ਉੱਥੇ ਖੜੇ ਨੇ ਮਾਈਕ ਸਰ ਜੀ ਤੁਸੀਂ ਇਹ ਦੱਸਣਾ ਵਾ ਇਹ ਬੰਦਾ ਕਿਸ ਤਰ੍ਹਾਂ ਹੋ ਸਕਦਾ ਕਿ ਸਿੱਧਾ ਚਲਾ ਗਿਆ ਤੇ ਵਾਪਸ ਆ ਗਿਆ ਇਹਨੇ ਸਰ ਧਿਆਨ ਸਿੱਧੇ ਬਿਲਕੁਲ ਐ ਉੱਪਰ ਰੱਖਿਆ ਵਾ ਉੱਪਰੋਂ ਸਿੱਧਾ ਇੱਧਰ ਤੁਹਾਡੀ ਲਾਈਟ ਵੇਖੀ ਆ ਮੇਰੀ ਲਾਈਟ ਹਾਂ ਮੋਬਾਈਲ ਦੀ ਲਾਈਟ ਅੱਛਾ ਵਾਪਸੀ ਦੇ ਮੇਰੀ ਲਾਈਟ ਵੇਖਦਾ ਰਿਹਾ ਮੋਬਾਈਲ ਦੀ ਲਾਈਟ ਆ ਧਿਆਨ ਓਕੇ ਅਗਰ ਲਾਈਟ ਬੰਦ ਹੁੰਦੀ ਤੇ ਆਟੋਮੈਟਿਕਲੀ ਇਹਨੇ ਦੇਖ ਪੈਣਾ ਮੈਂਟਲੀ ਤੌਰ ਤੇ ਯੈਸ ਇਹ ਰੌਲਾ ਬਣਿਆ ਸਮਝ ਆ ਗਈ ਗੱਲ ਔਰ ਮੈਂ ਦੇਖਿਆ ਕਿ ਜਦੋਂ ਵਾਪਸ ਆਇਆ ਤੇ ਮੇਰੇ ਮੋਬਾਈਲ ਦੀ ਲਾਈਟ ਵੇਖ ਰਿਹਾ ਔਰ ਲਾਈਟ ਇੰਨੀ ਜ਼ਿਆਦਾ ਸੀ ਕਿ ਇਹਨੂੰ ਹੋਰ ਕੁਝ ਨਜ਼ਰ ਨਹੀਂ ਸੀ ਆ ਰਿਹਾ ਔਰ ਜਿਹੜਾ ਉਹ ਚੱਕਰ ਸੀ ਉਤੋਂ ਹੀ ਨਿਕਲ ਗਿਆ ਲਾਈਟ ਜਦੋਂ ਤੁਹਾਡੇ ਇਹਦੀ ਅੱਖਾਂ 'ਚ ਪੈ ਰਹੀ ਹੈ ਤੁਹਾਨੂੰ ਨਹੀਂ ਸੀ ਵੇਖ ਸਕਦਾ ਇਹ ਰੌਲਾ ਪਿਆ ਇਸ ਤੋਂ ਇਹ ਕੈਂਸਲ ਹੋ ਗਈ ਸ਼ਰਤ ਚਲੋ ਕੈਂਸਲ ਫਰੀ ਦਾ ਵੀ ਓਕੇ ਆ ਇਹ ਕੈਂਸਲ ਕੈਂਸਲ ਹੋ ਗਈ ਭਾਈ ਕੈਂਸਲ ਹੋ ਗਈ ਸਰ ਔਰ ਜੈਨੂਨ ਉਰੇ ਆ ਯਾਰ ਉਰੇ ਆਓ ਤੁਸੀਂ ਇੱਥੇ ਹੁੰਦੇ ਹੋ ਤੁਸੀਂ ਸਹੀ ਦੱਸਣਾ ਕਿ ਜਿਹੜੀ ਇਹਨਾਂ ਨੇ ਲੌਜੀਕ ਦੱਸੀ ਹੈ ਜਿਹੜੀ ਤੁਸੀਂ ਮੋਬਾਈਲ ਦੀ ਹੈ ਸਹੀ ਦੱਸੀ ਕਿ ਅਗਰ ਮੋਬਾਈਲ ਦੀ ਲਾਈਟ ਜਿਹੜੀ ਬਲ ਰਹੀ ਸੀ ਉਹਦੀ ਵਜ੍ਹਾ ਤੋਂ ਇਹਨੂੰ ਉਹ ਚੀਜ਼ ਨੇ ਜ਼ਿਆਦਾ ਆਪਣੇ ਨਜ਼ਰ ਨਹੀਂ ਆਇਆ ਫੋਕਸ ਕੀਤਾ ਲਾਈਟ ਵਾਲੇ ਦੇਖਦੇ ਹੀ ਆਏ ਕਿਹੜੀ ਲਾਈਟ ਵਾਲ ਵੇਖਦੇ ਆ ਜੀ ਜਿਹੜੀ ਮੋਬਾਈਲ ਦੀ ਸੀ ਬੜੀ ਸੀ ਮੋਬਾਈਲ ਦੀ ਹਾਂਜੀ ਹੁਣ ਦੁਬਾਰਾ ਮੈਂ ਕਿਸ ਤਰ੍ਹਾਂ ਨਹੀਂ ਨੰਗਾ ਦੁਬਾਰਾ ਨਹੀਂ ਜਾਣਾ ਦੁਬਾਰਾ ਕਿਉਂਕਿ ਤੈਨੂੰ ਪਤਾ ਲੱਗ ਗਿਆ ਹੁਣ ਤੂੰ ਤਾਂ ਵੀ ਆ ਜਾਣਾ ਵਾ। ਹਾਂ ਚਲੋ ਜੀ। ਉਸਤਾਦ ਜੀ ਉਹ ਓਕੇ ਕੈਂਸਲ ਹੋ ਗਈ ਸ਼ਰਤ ਕੈਂਸਲ ਜਾ ਸਕਦੇ ਆਪਾਂ ਇਹਦੇ ਨਾਲ ਕਿਹੜੀ ਉਹ ਉਰੇ ਆ ਕਿਹੜੀ ਉਹੀ ਸਾਜੇ ਹੋ ਗਈ ਹਾਂਜੀ ਚਲੋ ਉਰੇ ਆਓ ਚਲੋ ਠੀਕ ਆ ਉਰੇ ਆਓ ਸ਼ਰਤ ਚੇਂਜ ਇਦਾਂ ਦੀ ਸ਼ਰਤ ਚੇਂਜ ਕਰ ਲੈਣੇ ਆ ਫੈਸਲ ਸਾਹਿਬ ਇੱਧਰ ਆਓ ਇੱਥੇ ਖਲੋ ਜਾਣਾ ਤੁਸੀਂ ਇੱਧਰ ਆਓ ਨਾ ਇੱਥੇ ਖਲੋਵੋ ਕੀ ਕਰਨਾ ਕੀ ਖਲੋਵੋ ਤਾਂ ਸਹੀ ਨਾ ਉਹ ਤਾਂ ਸਹੀ। ਓਏ ਅੱਲਾ ਦੇ ਬੰਦੇ ਖਲੋ ਤੇ ਕੁਝ ਵੀ ਨਹੀਂ ਕਰਨਾ ਤੈਨੂੰ ਇੱਥੇ ਤੈਨੂੰ ਕੀ ਅਸੀਂ ਕਰ ਦੇਣਾ ਚਲੋ ਪਾਓ ਜੀ ਕੀ ਯਾਰ ਫੈਸਲ ਉਹਦੇ ਤੇ ਆ ਯਾਰ ਕੀ ਪਿਛਲੀ ਸ਼ਰਤ ਦਾ ਕੀ ਕਰਨਾ ਹੈ ਮੈਂ ਕੋ ਨਹੀਂ ਲਾਣੀ ਪਿਛਲੀ ਬਰਾਬਰ ਹੋ ਗਈ ਹੈ ਕਾਹ ਤੋਂ ਬਰਾਬਰ ਉਹ ਕਹਿੰਦੇ ਤੁਸੀਂ ਮੋਬਾਈਲ ਦੀ ਲਾਈਟ ਬਾਲ ਕੇ ਗਲਤੀ ਮੈਂ ਕੀਤੀ ਨਹੀਂ ਕਿਹਾ ਮੋਬਾਈਲ ਦੀ ਲਾਈਟ ਮੇਰੇ ਕੋਲ ਹੈ ਹੀ ਨਹੀਂ ਮੋਬਾਈਲ ਜਦੋਂ ਤੂੰ ਵਾਪਸ ਆਇਆ ਤੂੰ ਮੇਰੀ ਮੋਬਾਈਲ ਦੀ ਲਾਈਟ ਨਹੀਂ ਵੇਖੀ ਉਸਤਾਦ ਜੀ ਗੱਲ ਪਤਾ ਕੀ ਗੱਲ ਤੁਸੀਂ ਤੂੰ ਵੇਖੀ ਫਿਰ ਜਾਓ ਨਹੀਂ। ਤੁਸੀਂ ਫਿਰ ਜਾਓ ਮੈਨੂੰ ਨਹੀਂ ਪਤਾ ਕਿੰਨੀਆਂ ਹੀ ਲਾਈਟਾਂ ਮੈਂ ਮੇਰੇ ਆਲੇ ਦੁਆਲੇ ਚੱਲ ਨਹੀਂ ਮੇਰੀ ਮੋਬਾਈਲ ਦੀ ਲਾਈਟ ਵੇਖ ਕੇ ਤੁਸੀਂ ਤਾਂ ਇੰਜ ਆਇਆ ਮੈਂ ਨਹੀਂ ਕਹਿਣ ਡਿਆ ਵਾਂ ਕਿ ਉਹਨੇ ਕਿਹਾ ਭਾਵੇਂ ਤੁਸੀਂ ਗਲਤੀ ਕੀਤੀ ਤੁਸੀਂ ਮੋਬਾਈਲ ਦੀ ਲਾਈਟ ਨਹੀਂ ਸੀ ਬਾਲਣੀ ਸਾਡੇ ਕੋਲ ਗਲਤੀ ਹੋਈ ਲਿਹਾਜ਼ਾ ਡਰਾ ਹੋ ਗਿਆ ਮੈਚ ਆ ਵੀ ਫਰੀ ਦਾ ਵੀ ਉਰੇ ਆ ਜਾ ਹਾਂ ਜੇ ਤੂੰ ਦੁਬਾਰਾ ਸ਼ਰਤ ਲਾਉਣੀ ਇੱਥੇ ਖਲੋ ਕੇ ਲਾ ਲਾ ਚਲੋ ਜੀ ਫਰੀ ਸਾਹਿਬ ਅੱਖਾਂ ਨਹੀਂ ਬੰਦ ਕਰਨੀਆਂ ਚਲੋ ਜੀ ਇਹ ਦੇਖਣਾ ਜੀ ਨਾਜ਼ਰੀਨ ਅੱਖਾਂ ਖੋਲ ਬੰਦ ਕੀਤੀਆਂ ਨੇ ਅੱਖਾਂ ਬੰਦ ਆ ਨਹੀਂ ਅੱਖਾਂ ਖੋਲ ਕੇ ਰੱਖੋ ਫਰੀ ਸਾਹਿਬ ਅੱਗੇ ਹੋ ਥੋੜਾ ਜਿਹਾ ਇੱਥੇ ਬਸ ਚਲੋ ਜੀ ਨਹੀਂ ਠੀਕ ਹੈ ਅੱਖਾਂ ਨਹੀਂ ਅੱਖਾਂ ਖੋਲ ਬਸ ਸਵਾਲ ਨਾ ਭਰਨੀ ਇਹ ਤਾਂ ਜ਼ੋਰ ਲਾਉਂਦੇ ਆ ਆਹ ਗੇਮ ਨਾ ਪੀਲੀ ਕਰਦੀ ਉਹ ਪਿੱਛੇ ਕੀ ਹੋਇਆ ਲਾ ਦੇ ਯਾਰ ਲਾ ਦੇ ਇੱਕ ਮਿੰਟ ਇੱਥੇ ਬੈਠਾ ਰਹੀ ਹਾਂ ਇੱਕ ਮਿੰਟ ਆ ਜਾ ਇੱਥੇ ਕਿੱਧਰ ਬੈਠਾ ਇੱਧਰ ਕਿੱਧਰ ਬੈਠਾ ਹੈ ਸਾਜੀ ਉਹ ਨਹੀਂ ਇੱਥੇ ਕਿੱਦਾਂ ਬੈਠਾ ਤੂੰ ਤੈਨੂੰ ਉੱਤੇ ਖਲਾ ਰਿਹਾ ਸੀ ਚਲੋ ਆਓ ਜੀ ਫੈਸਲਾ ਸਾਹਿਬ ਅੱਛਾ ਚਲੋ ਜੀ। ਸਮਝਦਾ ਵਾ ਆਓ ਜੀ ਲਾਓ ਜੀ ਪਾਣੀ
ਅੱਖ ਨਹੀਂ ਬੰਦ ਕਰਨੀ। ਲਓ ਜੀ ਕਿੰਨੇ ਇਹ ਕਿੰਨੇ 5 ਲੱਖ ਦੀ ਹਾਂਜੀ ਉਹੀ ਸ਼ਰਤ ਉਹੀ ਸ਼ਰਤ ਨਹੀਂ ਉਸਤਾਦ ਉਹੀ ਲੱਖ ਦੇ 5 ਤੂੰ ਚਲੋ ਹਾਂ ਹੋ ਵਧਾਉਣੀ ਆ ਵਜਾ ਵਧਾਉਣੀ ਆ ਨਹੀਂ ਤੇ ਫਿਰ ਲਾਣੀ ਨਹੀਂ ਚਲੋ ਲਾਓ ਵੈਸੇ ਕਰ ਲਓ ਚਲੋ ਵੈਸੇ ਕਰ ਲਓ 10 ਹਾਂ ਚਲੋ ਬਸ ਇਹ ਕੀ ਕਰਨਾ ਕੀ ਹੈ ਇਹਦਾ ਚ ਕੀ ਖਲੋਤੇ ਰਹਿਣਾ ਪੈਰਾਂ ਦੀ ਮਿੱਟੀ ਨਹੀਂ ਛੱਡਣੀ ਇਹ ਅੱਖਾਂ ਨਹੀਂ ਬੰਦ ਕਰਨੀਆਂ ਚਲੋ ਜੀ just a minute. ਤਸਮੇ ਬੰਨ ਲਓ ਤਸਮੇ। ਚਲੋ ਚੰਡਾ ਲਗਾ। ਚਲੋ ਜੀ ਸਾਜ਼ ਪੈ ਗਿਆ ਵੀ ਸਾਜ਼ ਪੈ ਗਿਆ। ਚਲੋ ਜੀ 3 2 1 यार आवाज को बंद हो गई यार ਅੱਖਾਂ ਬੰਦ ਨੇ ਫੈਸਲ ਸਾਹਿਬ ਦੀਆਂ ਉਹਨਾਂ ਦੀ ਕਸਮ ਖੁੱਲੀਆਂ ਨੇ ਬਿਲਡਿੰਗਾਂ ਪੁੱਟੀਆਂ ਹੋ ਰਹੀਆਂ ਹਾਂ ਬਸ ਠੀਕ ਆ ਸਿੱਧੀ ਗਈ ਉਹ ਉੱਤੇ ਜਾ ਰਹੀ ਇਹ ਥੱਲੇ ਆ ਰਹੀ ਠੀਕ ਹੈ ਜੀ ਇਹ ਥੱਲੇ ਆ ਰਹੀ ਆ ਥੱਲੇ ਗੱਡੀਆਂ ਚੱਲ ਰਹੀਆਂ ਨੇ ਇਹ ਥੱਲੇ ਜ਼ਮੀਨ ਤੇ ਮੈਂ ਡਿੱਗਣ ਲੱਗਾ ਉਹ ਤੋਂ ਆ ਗਿਆ ਉੱਤੇ ਚੜ ਗਿਆ ਇਹ ਆ ਫੇਰ ਉੱਤੇ ਜਾ ਰਿਹਾ ਮੈਂ ਇਹ ਆ ਬਿਲਡਿੰਗਾਂ ਮੇਰੇ ਕੋਲੋਂ ਲੱਗ ਗਈ ਆ ਕਿਲੀ ਗਈ ਉਹ ਮੈਂ ਪੈਰਾਂ ਦੀ ਮਿੱਟੀ ਛੱਡਣ ਲੱਗਾ ਉਹ ਫੇਰ ਆ ਥੱਲੇ ਆ ਰਿਹਾ ਓ ਫਿਰ ਸਮਾਨ ਹੈਗਾ ਮੇਰੇ ਅੱਗੇ ਆ ਬਿਲਡਿੰਗਾਂ ਸ਼ੁਰੂ ਹੋ ਗਈਆਂ ਆ ਥੱਲੇ ਇੱਕ ਚਿੱਟੀ ਕਾਰ ਆ ਸਾਈਡ ਤੇ ਮੁੜ ਗਈ ਆ ਇੱਕ ਹੋਰ ਫਿਰ ਬਿਲਡਿੰਗਾਂ ਸ਼ੁਰੂ ਹੋ ਗਈਆਂ ਅੱਗੇ ਗੱਡੀਆਂ ਫਿਰ ਅਸਮਾਨ ਫਿਰ ਬਿਲਡਿੰਗਾਂ ਆ ਕਾਰਾ ਹੱਥ ਬਾਹਰ ਕੱਢ ਲੋ ਹੱਥ ਮੇਰੇ ਫੜ ਲੋ ਆ ਅਸਮਾਨ ਤੇ ਵੱਡੀ ਗੱਲ ਲਗਾ ਆ ਉੱਪਰ ਚਲ ਗਿਆ ਉਹ ਥੱਲੇ ਆ ਰਿਹਾ ਮੈਂ ਥੱਲੇ ਆ ਰਿਹਾ ਉਹ ਬੰਦ ਹੋ ਗਿਆ ਆ ਰੁਕ ਗਿਆ ਅਸਮਾਨ ਤੇ ਮੈਂ ਰੋਕਿਆ ਵਾ ਯਕਦਮ ਮੈਨੂੰ ਥੱਲੇ ਸਿੱਟਣਗੇ ਮੇਰਾ ਖਿਆਲ ਟਾਈਮ ਮੁੱਕ ਗਿਆ ਉਹ ਭਾਈ ਹਰਕਤ ਹੁਰਕਤ ਕੁਛ ਨਹੀਂ ਹੋ ਰਹੀ ਨੀਲਾ ਅਸਮਾਨ ਹੈ ਮੇਰੇ ਅੱਗੇ ਸਿਰਫ ਆ ਬਿਲਡਿੰਗਾਂ ਸ਼ੁਰੂ ਹੋ ਗਈਆਂ ਆ ਇੱਕ ਚੂਲਾ ਵੱਡੀ ਗੱਲ ਲਗਾ ਉਹ ਵੱਡੀ ਗੱਲ ਲਗਾ ਸਾਹਿਬ ਜੀ ਆ 5 ਲੱਖ ਰੁਪਇਆ ਮੇਰਾ ਮਰਨ ਲੱਗਾ ਆ 5 ਲੱਖ ਮੇਰਾ ਮਰਨ ਲੱਗਾ ਆ ਲਾਜ਼ਰੀ ਮੇਰਾ 5 ਲੱਖ ਰੁਪਇਆ ਮਰਨ ਲੱਗਾ ਲਾਜ਼ਰੀ ਨੂੰ ਜੋ ਮਰਜ਼ੀ ਕਹਿ ਲੈਣਾ ਇਹ ਕਰਨੇ ਆ ਫੜੋ ਭਾਜੀ ਗੇਮ ਖੇਲਣੀ ਸੀ ਪੈਰਾਂ ਦੀ ਮਿੱਟੀ ਨਹੀਂ ਕੱਟੀ ਮੈਂ ਯਾਰ ਆ ਵੇਖ ਲੋ ਉਸਤਾਦ ਜੀ ਆ ਜਾਓ ਯਾਰ ਆਖਰੀ ਗੇਮ ਆ ਅਗਰ ਪੰਜ ਫਸਲੋਂ ਤੋਂ ਜਿੱਤ ਜਾਣ ਲੱਖ ਰੁਪਏ ਮੈਂ ਦੇਗਾ ਉਹੀ ਓਏ ਇਹ ਢੀਠ ਹੋਇਆ ਆਵਾਜ਼ ਇਹ ਪੈਸੇ ਦੀ ਇਹਨੂੰ ਇੰਨੀ ਕਿ ਹਵਸ ਆ ਇਹ ਕੁਝ ਵੀ ਕਰ ਸਕਦਾ ਇੰਨੀ ਹਵਸ ਪੈਸੇ ਦੀ ਇੰਨੀ ਹਵਸ ਮੈਂ ਨਹੀਂ ਦੇਖੀ ਕਿਸੇ ਬੰਦੇ 'ਚ ਹਾਰ ਨਹੀਂ ਰਿਹਾ ਹੈ ਜਲਦੀ ਹਾਂ ਸਾਜੀ ਚਲੋ ਗੱਲ ਪਤਾ ਕੀ ਉਹ ਮਿਲਿਆ 5 ਲੱਖ ਰੁਪਈਆ 10-20 ਲੱਖ ਵੀ ਟੱਕ ਲੱਗ ਸਕਦਾ ਕਹਿੰਦਾ 10-20 ਹਜ਼ਾਰ 'ਚ ਵੀ ਟੱਕ ਲੱਗ ਸਕਦਾ ਚਲੋ ਜੀ ਇੱਕ ਮਿੰਟ ਭਾਜੀ ਇਹਨਾਂ ਦਾ ਸ਼ੁਕਰੀਆ ਤੇ ਅਦਾ ਕਰ ਦਈਏ ਸ਼ੁਕਰੀਆ ਕਾਹਦਾ ਅਦਾ ਕਰਨਾ? ਥੈਂਕ ਯੂ ਬਹੁਤ ਸ਼ੁਕਰੀਆ ਯਾਰ ਨਹੀਂ ਸਾਜੀ ਇਸ ਭਾਈ ਨੇ ਮੈਨੂੰ ਡਰਾਇਆ ਬਹੁਤ ਮੈਂ ਸ਼ਰਦੀ ਦੇ ਗਿਆ 5 ਲੱਖ ਰੁਪਏ ਦੀ ਭਾਜੀ ਅਸੀਂ ਮੋਬਾਈਲ ਦੀ ਲਾਈਟ ਬਾਲੀ ਸੀ ਉਹ ਲਾਈਟ ਵੇਖ ਕੇ ਤੇ ਆਉਂਦਾ ਜਾ ਅਸੀਂ ਬਿਲਕੁਲ ਬੰਦ ਨਹੀਂ ਕੀਤਾ ਤੁਸੀਂ ਕਰਨਾ ਗਲਤੀ ਕੀਤੀ ਹਾਂਜੀ ਸਹੀ ਗੱਲ ਆ ਚਲੋ ਆ ਜਾਓ ਅੱਜ ਇਹ ਮੈਚ ਦੁਬਾਰਾ ਹੋਏਗਾ ਦੁਬਾਰਾ। ਸਾਰੀ ਜ਼ਿੰਦਗੀ ਇੱਧਰ ਦੇਖ ਉਹ ਸੋਚੀ ਉਹ ਵੇਖਣਾ ਮੂੰਹ ਖੁੱਲਦਾ ਆਹੋ Welcome to Vacation. My name is Magic. What's your name? ਮੈਨੂੰ ਜਿਹੜੀਆਂ ਚੀਜ਼ਾਂ ਤੋਂ ਖਤਰਾ ਮੈਂ ਤੁਹਾਨੂੰ ਦੱਸਦਾ ਅਸਲ ਤੇ ਚਵਲ ਨਿਕਲ ਪੈਸਾ ਸਾਹਿਬ 3 ਮੈਂ ਦੇਣਾ ਨਾ ਲੱਖ ਇਹਨਾਂ ਨੇ ਦੇਣਾ ਵਾ ਇਹਨਾਂ ਨੇ ਉਹ ਨਹੀਂ ਚੇਦਾ ਨਹੀਂ ਸੀ ਹੋ ਗਿਆ ਕੈਂਸਲ ਨਹੀਂ ਨਾ ਰਹੇ ਹੁਣ। ਨਹੀਂ ਮੈਂ 3 ਦੇਣਾ ਲੱਖ ਇਹਨਾਂ ਨੇ ਨਹੀਂ ਦੇਣਾ ਮੈਂ ਮੈਂ ਕੀ ਹੈ ਭਾਜੀ ਮੈਂ ਕਹਿੰਦਾ ਲੱਖ ਇਹਨਾਂ ਨੇ ਨਹੀਂ ਸੀ ਦੇਣਾ ਕਹਿੰਦਾ ਪਤਾ ਨਹੀਂ ਭਾਜੀ ਮੈਨੂੰ ਨਹੀਂ ਪਤਾ ਕਿਤੇ ਗੱਲ ਪਤਾ ਕੀ ਸਾਜੀ ਨਵੀਂ ਗੱਡੀ ਤੇ ਤੂੰ ਵੀ ਖਲੋਤੀਆਂ ਮੈਂ What's your name? ਬੋਤਲ ਦੇ ਢੱਕਣ ਨਾਲ ਉੱਥੇ ਚਾਲ ਉਹ ਆਪਣੇ ਪਿਓ ਵਾਲਾ ਕੰਮ ਕਰੇਗਾ ਰੇਤ ਪਾਤੀ ਮੈਂ ਵਿੱਚ ਕਰਦਾ। ਪੈਣ ਮੈਂ ਮੁੱਕਰਾਂਗਾ ਨਹੀਂ ਮੈਂ ਦੇਣੇ ਨੇ ਪੈਸੇ ਮੈਂ ਲੈਣੇ ਨੇ ਹਾਂ ਤੇ ਦਵਾਂਗਾ ਹਾਂ ਤੇ ਨਹੀਂ ਜਾਂਦੇ ਆ ਜੀ ਮੈਂ ਕਿਹਾ ਸੀ ਮੈਂ ਟੀ-ਟਾਈਮ 'ਚ ਬਹਿ ਕੇ ਇੱਥੇ ਪੈਸੇ ਦੇਵਾਂਗਾ ਟੀ-ਟਾਈਮ ਅਸੀਂ ਬੰਦ ਕਰ ਦਿੱਤਾ ਟੀ-ਟਾਈਮ ਨਹੀਂ ਕਰਨਾ ਸੀ ਉਹ ਪਰੇ ਉਹ ਕੰਮ ਤਾਂ ਕਰਨਾ ਦਾ ਯਾਰ ਆ ਤੁਸੀਂ ਇਨਸਾਫ ਕਰਨਾ ਨਾ ਆਦਰੀ ਕਰ ਲਓ ਯਾਰ ਇਨਸਾਫ ਕਰ ਲਓ ਭਾਜੀ ਕਰ ਲਓ
ਯਾਰ ਉਸਤਾਦ ਜੀ ਮੈਨੂੰ 5 ਲੱਖ ਰੁਪਈਆ ਚਾਹੀਦਾ ਤੇ ਹੈ। ਜਿੰਨਾ ਵੀ ਆ ਕਿਆ ਪਹਿਲਾਂ ਦੀ ਰੋਟੀ ਦੇ ਆ ਤੂੰ ਅੰਦਰ ਗਿਆ ਸਾਂ ਜੀ 10-20 ਹਜ਼ਾਰ ਚ ਵੀ ਟੁੱਕ ਕੋਈ ਨਹੀਂ ਹੋਣਾ ਟੱਕ ਟੁੱਕ, ਮੈਨੂੰ 10 ਲੱਖ ਰੁਪਏ ਚਾਹੀਦਾ ਜੇ। ਮੈਂ ਸ਼ਰਤ ਜਿੱਤਿਆ, ਮੈਂ ਮੇਰੇ ਹਰਾਮ ਦੀ ਸ਼ਰਤ ਸੀਗੀ। ਤੂੰ ਕਿਹਾ ਨਹੀਂ 10-20 ਹਜ਼ਾਰ ਚ ਟੱਕ ਲੱਗ ਸਕਦਾ। ਮੈਂ ਤੁਹਾਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਨੇ। ਅੱਛਾ ਚਲੋ ਡਨ ਹੋ ਗਿਆ। ਚਲੋ ਦੇ ਦਿੰਦੇ ਯਾਰ ਦੇ- ਲੋ ਜੀ ਮੈਂ ਮੁੱਕਰਾਂ, ਜਦੋਂ ਮੁੱਕਰਾਂਗਾ ਨਾ ਉਦੋਂ ਗੱਲ ਕਰੀ। ਹੁਣ ਸਿੱਧਾ ਕਿੱਥੇ ਜਾਣਾ ਭਲਾ? ਮਰਹਬਾ। ਮਰਹਬਾ। ਹਲੋ 5 ਲੱਖ ਲੈ ਲਿਆ ਤੁਸੀਂ? ਉਹ ਮੈਂ ਪਹਿਲੇ ਕਿਹਾ ਇਹਦਾ ਮੇਰਾ ਲੈਦਾ ਮਸਲਾ, ਤੇਰਾ ਮੇਰਾ ਲੈਦਾ। ਮੇਰਾ ਵੀ ਲੈਦਾ ਵਾ ਤੁਹਾਡੇ ਨਾਲ, ਮੈਂ ਕਰ ਲਾਂਗਾ। ਨਹੀਂ ਕਰਨਾ ਨਹੀਂ, ਇੱਥੇ ਰੋਟੀ ਖਵਾਓ। ਮੁੱਕਰ ਨਹੀਂ ਰਿਹਾ ਮੈਂ 5 ਲੱਖ ਦਿਆਂਗਾ। ਇਹਨਾਂ ਨੇ ਛੋਟੇ ਵੀ ਦੇਣਗੇ, ਆਡੀਅנס ਵੀ ਦੇਗੀ। ਚਲੋ ਆਓ ਜੀ ਭਾਈ, ਚਲੋ ਜੀ। ਤਾਜੀ ਇਧਰ ਸੀਟੀਆਂ ਹੈ ਕਰਮਾ ਨਜ਼ਾਰਾ। ਯਾਰ ਸੀਟ ਕੇ ਛੱਡ, ਉੱਧਰ ਵੇਖ ਕੈਸਾ ਪੱਥਰ ਹੋਇਆ। ਉਹ ਮੈਨੂੰ ਤੈਨੂੰ ਕੀ ਹੋਇਆ ਯਾਰ? ਕੀ ਹੋਇਆ? ਇਹਨੂੰ ਇਹ ਮੈਂ ਨਹੀਂ ਕਿਹੜੀ ਗੱਲ ਹੋਈ? ਤੁਸੀਂ ਚੱਲ ਲੰਘੇ ਸੀ ਭਲਾ? ਇਹ ਸਾਰੇ ਲੰਘੇ ਸਨ? ਹਾਂ ਮੈਂ 20 ਵਾਰੀ ਗਿਆ ਉਦਾਂ ਹੀ ਬਗੈਰ। ਇਹ ਸਾਰੇ ਲੰਘੇ ਸਨ? ਮੈਂ ਤੇ ਆਉਣਾ ਜਾਂਦੇ ਰਹਿਣਾ, ਪੋਲੀ ਮੇਰਾ ਵਾ। ਪਰ ਰੋਟੀ ਖਾਣੇ ਨਾ, ਫਿਰ ਬਾਕੀ ਵੀ ਗੱਲ ਕਰ। ਮਾੜਾ ਰੇ, ਬਹੁਤ ਮਾੜਾ ਰੇ। ਪਰ ਫੈਸਲ ਜਿੱਤੇ ਤੁਸੀਂ ਵੀ ਨਹੀਂ ਹੱਕ ਸੱਚ ਦੀ। ਇੱਕ ਮਿੰਟ ਠਹਿਰੋ ਨਹੀਂ, ਇੱਕ ਮਿੰਟ ਠਹਿਰੋ। ਫੈਸਲ ਸਾਹਿਬ ਤੁਹਾਨੂੰ 5 ਲੱਖ ਰੁਪਏ ਤੁਸੀਂ ਜਿੱਤ ਗਏ, ਤੁਹਾਨੂੰ ਮੈਂ 5 ਲੱਖ ਰੁਪਏ ਦੇਣਾ। ਮੈਂ ਅਮਨਾ ਮਾਨ ਕਹਿ ਰਿਹਾ, ਸਿਰਫ ਇਹ ਦੱਸ ਦਿਓ ਕਿ ਤੁਸੀਂ ਟ੍ਰਿਕ ਕੀ ਲਾਇਆ ਸੀ ਬਸ। ਉਸਤਾਦ ਜੀ ਪਤਾ ਗੱਲ ਕੀ ਹੈ, ਬਾਜ਼ ਪਰੇਸ਼ਾਨੀਆਂ ਟੈਨਸ਼ਨਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨਾ ਕਿ ਮੈਂ ਇਹ ਠਾਣ ਲਈ ਸੀ, ਭਾਵੇਂ ਮੈਂ ਡਿੱਗ ਜਾਵਾਂ ਜੋ ਮਰਜ਼ੀ ਹੋਏ, ਮੈਂ ਪਾਰ ਕਰਨਾ ਹੀ ਕਰਨਾ। ਮੈਨੂੰ ਪੈਸੇ ਚਾਹੀਦੇ। ਨਹੀਂ ਤੂੰ ਵੇਖ ਕਿੱਧਰ ਰਿਹਾ ਸੀ? ਵਾਪਸੀ ਦੇ ਮੋਬਾਈਲ ਵਾਲ ਕੋ ਵੇਖ ਰਿਹਾ ਸੀ? ਮੈਂ ਤੂੰ ਕੀ ਟ੍ਰਿਕ ਕੀ ਲਾਇਆ? ਅੱਲਾ ਦੀ ਕਸਮ ਕੋਈ ਟ੍ਰਿਕ ਨਹੀਂ, ਜ਼ਿੰਦਗੀ 'ਚ ਪਹਿਲੀ ਵਾਰੀ ਇੱਥੇ ਆਇਆ ਮੈਂ। ਨਹੀਂ ਤੂੰ ਦੇਖਿਆ ਮੈਂ ਸਿੱਧਾ ਰੱਖ ਕੇ ਤੇ ਉਸ ਤੋਂ ਬਾਅਦ ਵਾਪਸ ਆ ਕੇ ਤੇ ਤੂੰ ਮੋਬਾਈਲ ਦੀ ਲਾਈਟ ਵੇਖ ਕੇ। ਕੁਛ ਵੀ ਨਹੀਂ ਉਸਤਾਦ ਜੀ, ਅਬ ਕੈਮਰਾ ਤੁਹਾਡੇ ਸਾਹਮਣੇ ਵੇ, ਮੋਬਾਈਲ ਵੇਖ ਲਓ, ਇਹ ਜੋ ਭਾਈ ਵੀ। ਮੰਨਣ ਚ ਨਹੀਂ ਆਂਦੀ ਉਹ ਸਾਡੀ। ਯਾਰ ਮੈਂ ਤੈਨੂੰ ਕਹਿਣ ਡਿਆ ਨਾ, ਮੇਰੇ ਜਜ਼ਬੇ ਨੇ ਜਿਤਾਇਆ ਮੈਨੂੰ, ਕਿਉਂਕਿ ਮੈਂ ਕਿਸੇ ਮੁਸਤਹਿਕ ਨੂੰ ਪੈਸੇ ਦੇਣੇ ਨੇ। ਉਹ ਬੱਚਾ ਵਿਚਾਰਾ ਬਹੁਤ ਪਰੇਸ਼ਾਨ ਹੈ, ਉਹਦੀਆਂ ਫੀਸਾਂ ਦੇਣ ਵਾਲੀਆਂ। ਓਏ ਹੋਏ ਹੋਏ ਹੋਏ। ਇੱਕ ਘਰ 'ਚ ਮੈਂ ਰਾਸ਼ਨ ਦੇਣਾ ਉਸਤਾਦ। ਉਫ ਉਫ ਉਫ। ਠੀਕ ਹੈ, ਉਹ ਜਿਹੜੇ ਮੁਸਤਹਿਕ ਨੇ ਨਾ ਲੋਕ, ਉਹਨਾਂ 'ਚ ਮੈਂ ਵੰਡਣੇ ਨੇ। ਮੈਂ ਬੜਾ ਪਰੇਸ਼ਾਨ ਸੀਗਾ। ਉਹ ਬੱਚਿਆਂ ਦੀਆਂ ਦੁਆਵਾਂ, ਉਹ ਬੰਦਿਆਂ ਦੀਆਂ ਦੁਆਵਾਂ ਮੇਰੇ ਨਾਲ ਸਨ ਤੇ ਮੈਂ ਜਿੱਤ ਗਿਆ ਵਾਂ। ਆਓ ਜੀ ਫੈਸਲ ਸਾਹਿਬ। ਇੱਧਰ ਆ ਜਾਓ। ਫੈਸਲ ਸਾਹਿਬ ਇੱਧਰ ਆਓ ਤੁਸੀਂ। ਪੈਸੇ ਉੱਥੇ ਜਾ ਕੇ ਦੇਣੇ, ਸੈੱਟ ਤੇ ਬਹਿ ਕੇ ਕਿੱਥੇ ਦਵਾਂ ਪੈਸੇ? ਕਿੰਨੇ ਜਣੇ ਫਰੀਦ ਆਪਣੇ ਨਾਲ? ਬੈਠੋ ਇੱਥੇ ਆਓ ਫੈਸਲ ਸਾਹਿਬ। ਯਾਰ ਮੈਂ ਜਿਹੜੀ ਗੱਲ ਕੀਤੀ ਮੈਂ ਪੂਰੀ ਕਰਾਂਗਾ ਫੈਸਲ ਸਾਹਿਬ। ਉਸਤਾਦ ਜੀ ਨਹੀਂ ਚਲੋ ਇੱਕ ਮਿੰਟ ਮੇਰੀ ਗੱਲ ਸੁਣੋ। ਤੁਸੀਂ ਵੱਡਾਪਨ ਵਿਖਾ ਰਹੇ ਹੋ ਕਿ ਤੁਸੀਂ ਪੂਰੀ ਹਾਂ ਕਰਦੇ। ਮੈਂ ਦਿਆਂਗਾ। ਫੈਸਲ ਸਾਹਿਬ 1000 ਸ਼ਰਤਾਂ ਹਾਰੇ ਨੇ ਤੇ ਫੈਸਲ ਸਾਹਿਬ ਪਤਾ ਕੀ ਕਰਦੇ ਹੁੰਦੇ ਬਾਅਦ ਚ? ਉਸਤਾਦ ਜੀ ਮੇਰੇ ਘਰ ਦਾ ਬਿੱਲ ਤੇ ਇਹ ਸਾਰੀਆਂ ਗੱਲਾਂ ਯਾਦ ਨੇ ਨਾ। ਅੱਜ ਮੈਂ ਇੱਕ ਰਿਕੁਐਸਟ ਕਰਨਾ ਫੈਸਲ ਸਾਹਿਬ ਨੂੰ, ਬੱਚੇ ਵਾਲੇ ਤੁਸੀਂ ਵੀ ਹੋ। ਪਹਿਲੇ ਮੈਂ ਤੁਹਾਡੀ ਗੱਲ ਕੱਟ ਲਵਾਂ, ਮਾਜ਼ਰਤ। ਸਾਡੇ ਨਾਲ ਪਰਸਨ 2, ਤੁਸੀਂ 2 4 ਕਾਲੂ ਤੇ ਕਾਲੂ ਹੋ ਗਿਆ, ਫਿਰ ਹੋ ਗਿਆ 2 ਕੈਮਰੇ ਹੋ ਗਏ। ਉਸਤਾਦ ਜੀ 15,000 ਰੁਪਈਆ ਇਹਨਾਂ ਨੂੰ ਮੇਰੇ ਵੱਲੋਂ ਇਨਾਮ ਹੈ, ਗਿਫਟ। ਠੀਕ ਹੈ, ਬਾਕੀ ਮੈਨੂੰ ਦੇਣਾ। ਫਰੀਦ ਸਾਹਿਬ ਹੁਣ ਜਿਹੜੀ ਤੁਸੀਂ ਫੈਸਲ ਨੂੰ ਗੱਲ ਕਰ ਰਹੇ ਸੀ ਕਿ ਵੱਡਾਪਨ ਦਾ ਹਾਂ ਉਸਤਾਦ ਆ, ਹੁਣ ਉਹਨੇ ਕਿਹਾ 15 ਫਰੀਦ ਨੂੰ ਦੇਣਾ। ਤੁਸੀਂ ਤੇ ਪਹਿਲੇ 15 ਛੱਡੋ ਨਾ, ਬਾਕੀ ਮੈਂ ਕਰਦਾ ਸਾਹਿਬ। ਹੈ ਜੀ। ਮੈਂ ਕਹਿੰਦਾ ਵਾ ਉਸਤਾਦ ਜੀ ਇਹ ਵੀ ਬਣਦਾ ਵਾ ਕਿ ਤੁਸੀਂ ਹੁਣ ਜਦੋਂ ਸ਼ਰਤ ਲਾਈ ਸੀ ਉਹ ਤੁਸੀਂ ਤੁਹਾਨੂੰ ਦੇਣੇ ਚਾਹੀਦੇ ਪੈਸੇ। ਫੈਸਲ ਦਾ 5 ਲੱਖ ਰੁਪਇਆ ਕਿੱਥੇ ਭੇਜਣਾ, ਲਿਆਓ ਅਕਾਊਂਟ ਦਿਓ। ਸਾਰੀ ਜ਼ਿੰਦਗੀ ਦੀ ਆਪਣੀ ਲਾਨਤ ਨਾ ਖੱਟੋ। ਉਸਤਾਦ ਅਨਮੋਲ ਹੁੰਦੇ ਆ, ਉਹਨਾਂ ਦੀਆਂ ਗੱਲਾਂ ਬਾਤਾਂ ਅਨਮੋਲ। ਮੈਂ ਉਸਤਾਦ ਜੀ 5 ਲੱਖ ਰੁਪਇਆ ਮੈਂ ਤੈਨੂੰ ਕਿਹਾ, ਮੈਂ ਤੈਨੂੰ ਨਾ ਦਿਆਂ ਤੂੰ ਫੈਸਲ ਸਾਹਿਬ ਇਹ ਗੱਲ ਸਹੀ ਆ ਦਾਨਿਸ਼ ਆਹੋ ਦੀ। ਯਾਰ। ਇਹ ਚੀਜ਼ਾਂ ਨਾਲ ਪੈਸਿਆਂ ਨਾਲ ਤੂੰ ਵੱਡਾ ਹੋ ਜਾਣਾ। ਕਿੰਨੇ ਕੁ ਦਿਨ ਖਾ ਲੇਗਾ 5 ਲੱਖ? ਫਰੀਦ ਮੈਂ ਇੱਕ ਟਾਈਮ ਖਤਮ ਹੋ ਜਾਣਾ ਇਹ ਚੀਜ਼ ਮੇਰੇ ਹਿਸਾਬ ਨਾਲ ਵੀ। ਅਨਮੋਲ ਨੇ ਉਸਤਾਦ ਜੀ ਕਿਤਾਬ 'ਚ ਪੜਿਆ ਸੀ, ਇੱਕ ਬੰਦੇ ਨੇ ਜਨਰਲ ਗੱਲ ਆਪਣੇ ਉਸਤਾਦ ਨੂੰ ਲੱਖ ਰੁਪਇਆ ਮਾਫ ਕੀਤਾ ਵਾ। ਉਹ ਘਰ ਗਿਆ, ਉਹਦਾ ਅਪਾਹਜ ਬੇਟਾ ਸੀ, ਉਹ ਘਰ ਗਿਆ, ਉਹਦਾ ਬੇਟਾ ਤੁਰਨ ਲੱਗ ਗਿਆ। ਓਏ ਹੋਏ ਹੋਏ, ਬੜੇ ਐਸੇ ਵਾਕਿਆ ਤਾਂ। ਇਦਾਂ ਦੇ ਕਈ ਕੀ ਵਾਕਿਆ ਖਾਣਾ ਯਾਰ ਦੱਸੋ? ਉਸਤਾਦ ਜੀ ਹੁਣ ਭੁੱਖ ਨਹੀਂ ਲੱਗਣ ਡਈ, ਦੇਸੀ ਮੁਰਗਾ ਕਹਿ ਦੋ। ਫੈਸਲ ਸਾਹਿਬ ਕੀ ਖਾਣਾ? ਮੈਂ ਨਹੀਂ ਇੱਧਰ ਲੈ ਕੇ ਆਓ ਭਾਜੀ ਮੇਰੇ ਕੋਲ। ਨਹੀਂ ਇਹਨਾਂ ਦਾ ਜਿਹੜਾ ਮੇਨ ਹੈ ਨਾ ਦੇਸੀ ਮੁਰਗਾ ਵਾ, ਮੇਨ ਜਿਹੜਾ ਇੱਕ ਆਲਾ ਚੀਜ਼, ਵੱਡੀ ਆਟੋ। ਵੱਡੀ ਆਈਟਮ। एक वो यदि एक वो आपको थाल वगैरह आता है, उसमें काफी कुछ होता है। ਉਹ ਛੱਡੇ ਸਾਲਨ। ਮੈਂ ਤੈਨੂੰ 5 ਲੱਖ ਦੇ ਦਾਂਗਾ, ਉੱਥੋਂ ਦਾਲ ਖਾ ਬਾਹਰੋਂ ਜਾ ਕੇ। ਪਾਇਣਾ मेरे बिल तो पैसे पै देने। ਓਕੇ ਡਨ। ਦੇਸੀ ਮੁਰਗਾ ਖਾਣਾ ਜਾਂ ਕੀ ਖਾਣਾ? ਹੋਰ ਕੀ ਕੀ ਆਪਣੇ ਦੇਖੋ ਜੀ। ਸਪੈਸ਼ਲ ਨਿਜ਼ਾਮ?
बारबेक्यू ये देसी मुर्गे देसी मुर्गा ही खाओ जी, बनता ही हो जी। इनसे कहिए कि स्टार्ट पे वो सैलड वगैरह, रशियन सैलड होती है आपके पास, स्टार्ट पे देते हो कुछ स्वीट वगैरह, वो पहले ओए अरशद नदीम ना बन सिर्फ इतने माड़ी जी शर्त जिते हैं ਨਾਲੇ ਨਾ ਉਸਤਾਦ ਜੀ ਮਾਲਕ ਮਕਾਨ ਨੇ ਇੱਕ ਕਿਰਾਏਦਾਰ ਨੂੰ 9 ਮਹੀਨੇ ਦਾ ਕਿਰਾਇਆ 1.5 ਲੱਖ ਬਣਦਾ ਸੀ, ਮਾਫ ਕੀਤਾ। ਉਹ ਜਿਹਦੇ ਮਕਾਨ ਦਾ ਕਿਰਾਇਆ ਮਾਫ ਕਰਕੇ ਘਰ ਗਿਆ, ਉਹਦੀ ਵਾਲਦਾ ਦੀ ਬਿਨਾਈ ਨਹੀਂ ਸੀ ਆ, ਘਰ ਗਿਆ ਤੇ ਵਾਲਦਾ ਦੀ ਬਿਨਾਈ ਆ ਗਈ। लो ਹੋਰ ਇਸ ਤੋਂ ਵੱਡੇ ਕੀ ਹੁਣ? ਪਹਿਲੇ ਦੇਖੋ ਤੁਹਾਡੇ ਕੋਲੋਂ 5 ਲੱਖ ਤੇ ਤੁਹਾਡੇ ਲਈ ਕੋਈ ਮਸਲਾ ਹੀ ਨਹੀਂ, ਤੁਸੀਂ ਹੁਣ ਦੇਣ ਨੂੰ ਤਿਆਰ ਹੋ। ਹਾਂ। ਲੇਕਿਨ ਸਾਰੀ ਜ਼ਿੰਦਗੀ ਤੂੰ ਨਹੀਂ ਯਾਰ ਦੀਆਂ ਜੁੱਤੀਆਂ ਫੈਸਲ ਮੈਨੂੰ ਪਤਾ ਬੜੇ ਇਦਾਂ ਦੇ ਨਹੀਂ ਵੱਡੇ ਕਰਦਾ ਦੇ ਹਰਕਤ, ਲੇਕਿਨ ਉਸਤਾਦ ਜੀ ਚਲੋ ਰਲ ਮਿਲ ਕੇ ਅਸੀਂ ਬੜਾ ਸ਼ੁਕਰ ਲਾ ਲਿਆ। ਤਾੜੀਆਂ ਯਾਰ, ਸ਼ੁਕਰ ਉਸਤਾਦ ਜੀ ਹੈ। ਬਾਕੀ ਤੁਹਾਡਾ ਕੰਟੈਂਟ ਬੜਾ ਅੱਛਾ ਸੀ ਜਾਣ ਦਾ। ਪ੍ਰੋਗਰਾਮ ਸੀ ਇਹ ਕਿੱਥੋਂ ਆਈਡੀਆ ਆਉਂਦੇ ਉਸਤਾਦ ਜੀ? लेकिन एक गल जहन च रखना, मेरे उस्ताद जी ने मेरे लिए काबिल एहतराम ने, मेरी जान हाजिर है, लेकिन मैं 5 ਲੱਖ नहीं हूँ छड़ना। यार तेन कौन कह रहा भी तू छड़, या कौन कह रहा कि मैं नहीं देना? ਐਵੇਂ ਤੂੰ ਵਾਦਾ ਪਾਈ ਜਾ ਰਹੇ ਉਹ ਨਸੀਤਾਂ ਕਰੀ ਜਾਣ ਨੇ, ਉਹਨਾਂ ਨੂੰ ਬਾਤ ਕਰਾਓ। ਉਹਨਾਂ ਦਾ ਮਸਲਾ ਵਾ, ਜਿਹਨੇ ਪੇਮੈਂਟ ਕਰਨੀ ਉਹ ਕਹਿ ਰਿਹਾ ਤੈਨੂੰ, ਤੂੰ ਐਵੇਂ ਉਹਨਾਂ ਦੀ ਸੁਣੀ ਜਾ ਰਹੇ। ਯਾਰ ਦੇਖੋ ਉਸਤਾਦ ਜੀ ਹੋਣਾ ਇਹ ਚਾਹੀਦਾ ਵਾ ਕਿ ਫੈਸਲ ਭਾਈ ਸਿਆਣੇ ਬੰਦੇ, ਤੁਸੀਂ ਇਹਨਾਂ ਨੂੰ ਹੱਥ ਫੜ ਕੇ ਕਿਤੇ ਦਾ ਕਿਤੇ ਨਾ ਕਰੋ ਯਾਰ, ਜੱਲਾਦ ਆਦਮੀ ਆ। ਨਹੀਂ ਉਸਤਾਦ ਜੀ ਮੈਂ ਜਾਣਨਾ ਪੈਸੇ ਥੀਏਟਰ ਤੇ ਹੋਣਾ ਸੀ ਹਾਂਜੀ ਇਹੀ ਤੇ ਵਕਤ 17000 ਰੁਪਏ ਦੇ ਅੱਜ ਵੀ। ਭਾਈਜਾਨ ਮੈਂ ਜਾਣਨਾ ਉਹਨਾਂ ਨਾਲ ਗੱਲ ਕਰ ਰਹੇ, ਤੁਹਾਨੂੰ ਕੁਝ ਨਹੀਂ ਕਹਿ ਰਿਹਾ। ਫੈਸਲ ਨੂੰ ਮੈਂ ਜਾਣਨਾ। ਕਸਮੇ 5 ਕਰੋੜ ਵੀ ਹੁੰਦਾ ਉਸਤਾਦ ਜੀ, ਉਹਨਾਂ ਤੁਹਾਡੀ ਜੁੱਤੀ ਤੋਂ ਮਾਰ ਦੇਣਾ। ਇੱਕ ਬੰਦਾ ਡੇਲੀ ਇੱਕ ਬੰਦੇ ਕੋਲ ਨਾਸ਼ਤਾ ਕਰਦਾ ਸੀ, ਉਹਦੇ ਸਿਰ ਨਾਲ ਕੋਈ ਲੱਖ ਸਵਾ ਲੱਖ ਹੋ ਗਿਆ ਕਰਜ਼ਾ ਹੋ ਗਿਆ। ਹੁਣ ਨਾਸ਼ਤੇ ਵਾਲੇ ਦੇ ਦਿਲ 'ਚ ਪਤਾ ਨਹੀਂ ਕੀ ਆਇਆ ਉਹਨੇ ਕਿਹਾ ਜਾ ਯਾਰ ਤੈਨੂੰ ਸਾਰੇ ਪੈਸੇ ਮਾਫ ਕੀਤੇ। ਉਹ ਪੈਸੇ ਮਾਫ ਕਰਕੇ ਜਿਹੜੀ ਲੈ ਕੇ ਘਰ ਆਇਆ, ਉਹਦੇ ਬਜ਼ੁਰਗ ਨੂੰ ਨਾ ਇੱਕ ਸਾਈਡ ਦਾ ਫਾਲੋ ਸੀਗਾ, ਘਰ ਆ ਕੇ ਦੇਖਿਆ ਤੇ ਬਜ਼ੁਰਗ ਨੂੰ ਫਾਲੋ ਸੈੱਟ ਹੋ ਗਿਆ। ਹਾਂ ਉਹ ਬਜ਼ੁਰਗ ਪੈਪ ਨਾਲ ਲਮਕਿਆ ਹੋਇਆ ਸੀ, ਸਹੀ ਹੋ ਗਿਆ ਸੀ ਉਸਤਾਦ ਜੀ। ਅੱਛਾ, ਦੇਖੋ ਲੇਕਿਨ ਮਾਫ ਕਰ ਦੇਣਾ ਚਾਹੀਦਾ ਵਾ। लेकिन मैं नहीं छड़ने, नहीं करने। ਮੈਂ ਤੇ ਨਹੀਂ ਗੱਲ ਯਾਰ। एक्सक्यूज मी ਹੈ ब्रो, कैपुचिनो है आपके पास? कैपुचिनो, ਮੈਂ ਕਹਿੰਦਾ ਸੀ ਪੇਮੈਂਟ ਹੋਣ ਤੋਂ ਬਾਅਦ ਉਰਦੂ ਬੋਲ ਲੈਂਦੇ। कैपुचिनो भी है। चल क्या होता वो? ਇਹਨੂੰ 5 ਲੱਖ ਵੀ ਨਹੀਂ ਮਿਲਣਾ, ਨੇ ਇਧਰੋਂ ਵੀ ਚੜਾ ਲੈਣੇ ਸਿਰ ਤੇ ਕਿਉਂ? ਨਹੀਂ 5 ਲੱਖ ਉਸਤਾਦ ਜੀ ਦੇਣ ਲਈ ਤਿਆਰ ਹੈ, ਲੇਕਿਨ ਆਪਣਾ ਪ੍ਰੋਫਾਈਲ ਉਹਨੂੰ ਦੇਖਣਾ ਚਾਹੀਦਾ। ਇਸ ਟਾਈਮ ਮੈਂ ਸਟੈਪ ਲੈ ਰਿਹਾ, ਇੱਥੇ ਹੀ ਇਹ ਕਾਲਕ ਇਹਨੇ ਲਵਾ ਲਈ ਆਪਣੇ ਮੂੰਹ ਤੇ, ਫਾਇਦਾ ਕੀ? ਬਾਕੀ ਮੈਂ ਉਸਤਾਦ ਜੀ ਨੂੰ ਮੰਨ ਗਿਆ। ਕੀ ਕੰਟੈਂਟ ਬਣਾਇਆ ਇਹਦਾ, ਟੀ ਟਾਈਮ ਕੀ ਕੱਢਿਆ? ਉਹ ਕੰਟੈਂਟ ਨਹੀਂ ਸੀ ਯਾਰ, ओरिजिनल बात। ਨਹੀਂ ਓਰੀਜਨਲ ਨਹੀਂ, ਅੱਜ ਤੱਕ ਓਰੀਜਨਲ ਹੋਇਆ। ਤੁਸੀਂ ਆਪਣੇ ਵਾਪਸ ਲੈ ਲੈਂਦੇ ਹੋ ਯਾਰ। ਇਹ ਕੌਣ ਵਾਪਸ ਨਹੀਂ ਲੈਂਦਾ ਵਾ? ਉਹਨੇ ਨਹੀਂ ਇੱਕ ਯਾਰ ਸਕ੍ਰਿਪਟ ਨਹੀਂ ਯਾਰ, ਮੈਂ ਨਹੀਂ ਤਾਂ ਕਰਨਾ, ਮੈਂ ਦੇਣੇ ਨੇ। ਨਹੀਂ ਉਸਤਾਦ ਜੀ ਜਜ਼ਬਾਤੀ ਨਾ ਹੋਵੋ ਤੁਸੀਂ, ਕੋਈ ਗੱਲ ਨਹੀਂ। ਨਹੀਂ ਨਹੀਂ ਭੈਣ, ਤੇਰਾ ਕੀ ਮਸਲਾ ਵਾ? ਤੇਰੇ ਬਹੁਤ ਨਹੀਂ ਇੱਥੇ ਜੇ ਉਸਤਾਦ ਜੀ ਤੁਸੀਂ ਦੇਣੇ ਆ, ਤੁਸੀਂ ਦੇ ਕੇ ਵੇਖ ਲਓ, ਉਹਨੇ ਲੈਣੇ ਨਹੀਂ। ਉਹ ਨਸਲੀ ਆਦਮੀ ਕਦੀ ਵੀ ਗੂਗਲ ਹੈਗਾ ਵਾ, ਕਦੀ ਵੀ ਉਹ ਨੱਕ ਕਟਵਾ ਲੇਗਾ ਤੁਹਾਡੇ ਕੋਲ 5 ਲੱਖ ਉਹ ਦੀ ਮਿੱਠੇ ਪਤਾ ਕੀ, ਦੁਨੀਆ ਦੇ ਹਾਲਾਤ ਬੜੇ ਖਰਾਬ ਆ। ਮੈਂ ਬੜੇ ਲੋਕਾਂ 'ਚ ਵੰਡਣੇ ਆ। ਕੋਈ ਗੱਲ ਮੈਨੂੰ ਨਹੀਂ ਯਾਰ। 2-3 ਦਿਨ ਹੋ ਗਏ ਕਾਲਾਂ ਆਂਡੀਆਂ ਵਾ ਲੋਕਾਂ ਦੀਆਂ, ਬੜੇ ਪਰੇਸ਼ਾਨ ਆ ਮੈਂ ਯਾਰ। ਮੈਂ ਕਿਹੜਾ ਆਪ ਰੱਖਣੇ ਭਰਾਵਾ? ਤੂੰ ਲੈ ਲੈ, ਤੈਨੂੰ ਬਹੁਤੀਆਂ ਕਾਲਾਂ ਆਉਣੀਆਂ ਲੋਕਾਂ ਨੇ ਕਹਿਣਾ ਆ ਬੇਸ਼ਰਮ ਅੱਗੋਂ ਕਿਹੜਾ ਸ਼ਰਤ ਨਹੀਂ ਲਾਣੀ ਇਹਨਾਂ ਨੇ। ਮਿਲੂਗਾ ਬਾਅਦ ਚ ਦੱਸ ਲੱਗਦਾ। ਯਾਰ ਉਸ ਉਸਤਾਦ ਨੇ ਹਰ ਸ਼ੈ ਹੀ ਬਗੈਰ ਮੰਗੋ ਇਹਨਾਂ ਦੀ ਪੂਰੀ ਕੀਤੀ ਹੈ। ਕੈਸੀ ਤੇ ਗੱਲ ਹੈ ਯਾਰ? ਅੱਗੇ ਤਕਾਜ਼ੇ ਕਰ ਰਹੇ ਯਾਰ। ਇਹ ਸਾਰੀ ਉਮਰ ਸ਼ਰਮਿੰਦਗੀ ਹੈ। ਕਾਹਦੀ ਸ਼ਰਮਿੰਦਗੀ ਕਾਹਦੀ? ਪਰ ਤੁਸੀਂ ਅੱਜ ਲੈ ਲਓ 5 ਲੱਖ, ਉਹਨਾਂ ਨੂੰ ਨਹੀਂ ਪ੍ਰੋਬਲਮ ਹੈ। ਉਸਤਾਦ ਜੀ ਅਗਰ ਮੈਂ 5 ਲੱਖ ਜਿੱਤਦਾ ਨਾ, ਮੈਂ ਕਦੇ ਨਹੀਂ ਸੀ ਲੈਣੇ। ਮੈਂ ਨਹੀਂ ਬਣਦੇ ਹੀ ਨਹੀਂ ਲੈਣੇ ਯਾਰ। ਦੇਖੋ ਤੁਸੀਂ ਇੱਕ ਇਨਸਾਨ ਨੂੰ ਆਪਣਾ ਮੋਹਸਨ ਮੰਨ ਲਿਆ, ਆਪਣਾ ਗੁਰੂ ਦਕਸ਼ਨਾ ਇੱਕ ਚੀਜ਼ ਹੁੰਦੀ ਹੈ। ਇਹ ਸਭ ਤੁਸੀਂ ਸਮਝਦੇ ਇਹਨਾਂ ਚੀਜ਼ਾਂ ਨੂੰ। गुरु दक्षिणा यही है कि तुसी उस्ताद ते की कुर्बान कर रहे हैं। एक्सक्यूज मी ब्रो, मंचूरियन भी है आपके पास? मंचूरियन है? मैं कहते पेमेंट हो रही नहीं थे उर्दू बोल दे। 5 ਲੱਖ ਜਿੱਤੇ ਆ ਕਿ ਐਫਏ ਜਿੱਤ ਗਿਆ ਮੇਰੇ ਕੋਲ। ਇੰਗਲਿਸ਼ ਹੀ ਬੋਲੀ ਜਾ ਰਹੇ। नहीं ताजी जितया वा उन्होंने भी पता वा कि मैं की करना की नहीं। वो फैसल साहब एक सही शौक था। आज मैंने आपकी बात का गुस्सा नहीं करना उस्ताद जी, जो मर्जी मुझे बोले। मेरे को खा लो ये 5 लाख जितने आने खा के घर बढ़ना ही, इन्हें सारा खा के घर बढ़ना वरता आके नहीं उन्हें लेना ही नहीं। फैसल एक संजीदा नोयत दा नहीं नहीं रख रखाव वाला बंदा वा। बहरहाल मैं देखांगा जो उस्ताद जी दा भरा पा रखदा कि नहीं। फैसल भाई अपने बच्चों नालों ज्यादा अपने माँ बाप नालों ज्यादा इन्हां दा दावा वा, बार बार बुलंदो बांग दावा कर। पैसे ਹੁੰਦੇ ਨੇ ਕੋਈ 15-20 ਹਜ਼ਾਰ ਰੁਪਏ ਫੈਸਲ ਸਾਹਿਬ ਨੇ ਨਹੀਂ ਛੱਡਣਾ। फिर होर गल हुंदी, फिर ਅਸੀਂ ਵੀ ਨਹੀਂ ਸੀ ਕਹਿਣਾ। ਲਓ ਜੀ, ਤੁਸੀਂ ਵੀ ਨਾ ਮਿਹਨਤ ਕਰੋ, ਕੋਈ ਵੀ ਨਾ ਕਰੇ। ਜੋ ਬਾਸ ਕਹਿ ਦੇਗਾ ਮੈਨੂੰ ਮਨਜ਼ੂਰ ਆ। ਮਾਈਕ ਦੇ ਬਾਸ ਨੂੰ ਜਾਓ, ठीक ਜੋ ਬਾਸ ਕਹਿ ਦੇਗਾ। ਬਾਸ ਸਾਹਿਬ 5 ਲੱਖ ਰੁਪਇਆ ਹਰਿਆ ਮੈਂ। ਹਾਂਜੀ
ਫੈਸਲ ਸਾਹਿਬ ਨੂੰ ਜ਼ਰਾ ਦੱਸੋ ਕਿ ਵੀ ਐਕਸਕਿਊਜ਼ ਮੀ ਬ్రో, ਕੁਨਾਫਾ ਹੈ ਕੁਨਾਫਾ? ਮੈਂ ਇਧਰੋਂ ਇੱਕ ਲਾਫਾ ਨਾ ਤੈਨੂੰ ਦਵਾਂ। ਹਾਂ 5 ਲੱਖ ਜਿੱਤਿਆ ਸਿਰਫ, ਹੈ ਤੂੰ ਉਦਾਂ ਦਾ ਹੀ ਆ ਜੀ। ਹਾਂਜੀ ਦੱਸੋ ਸਰ। ਹਾਂਜੀ ਮੈਂ ਉਦੋਂ ਦਾ ਚੋਪਾ ਸ਼ਰਤ ਵੀ ਸ਼ੁਰੂ ਹੋ ਗਈ ਬਈ ਫੈਸਲ ਜਿੱਤ ਵੀ ਗਿਆ ਹੈ, ਮੈਂ ਬੋਲਿਆ ਨਹੀਂ ਹਾਂ ਬਈ ਫੈਸਲ ਤਾਜੀ ਹੈ ਮੁਹੱਬਤਾਂ ਤੇਰੀਆਂ 5 ਲੱਖ ਅੱਜ ਤੁਸੀਂ ਜਿੱਤ ਗਏ ਹੋ ਮਾਸ਼ਾਅੱਲਾ। ਸਭ ਤੋਂ ਪਹਿਲੇ ਤੁਹਾਨੂੰ ਇੱਧਰ 8,000 ਰੁਪਇਆ ਥੀਏਟਰ ਤੋਂ ਲੈਂਦਾ ਸੀ ਹੈ, ਸੁਣ ਲਓ। ਸ਼ਾਮੀ 4 ਵਜੇ ਜਾਂਦਾ, ਸਵੇਰੇ ਜਾਣਾ ਟਾਈਮ ਆਉਂਦਾ ਸੀ ਘਰ ਹੈ, ਸੌਣ ਦਾ ਟਾਈਮ ਨਹੀਂ ਹੈ, ਹਲਕੇ ਪੈ ਗਏ ਹੈ। ਅੱਜ ਵੇਖ ਲਾ ਉੱਥੇ ਮਦਾਖ ਰਾਤ ਕੇ ਹੈ ਫੈਸਲ ਹੋ ਗਈ ਆ, ਗੱਡੀ ਅੱਲਾ ਨੇ ਦੇਤੀ, ਮਕਾਨ ਬਣਾਤਾ ਹੈ, ਕਿਹਦੀ ਵਜ੍ਹਾ ਤੋਂ ਔਰ ਸ਼ਾਇਦ ਲਾਈਵ ਬਣ ਗਈ, ਬੱਚਿਆਂ ਦਾ ਵੀ ਚੈਨਲ, ਓ ਯਾਰ ਛੱਡ ਯਾਰ, ਮੈਂ 5 ਦੇ ਦਾਂਗਾ ਯਾਰ। ਤੁਹਾਡੀ ਨਾਮ ਖੇਲ ਦਾ ਚੈਨਲ ਮੋਨੇਟਾਈਜ਼ ਹੋ ਗਿਆ ਹੈ। ਸਭ ਤੋਂ ਵੱਡੀ ਗੱਲ ਲੈ ਉਸਤਾਦ ਜੀ, ਬੱਚਿਆਂ ਦਾ ਫਿਊਚਰ ਤੱਕ ਉਹ ਮੈਂ ਲਾਣਤ ਭੇਜਦਾ 5 ਲੱਖ ਤੇ ਮੈਂ ਮੂੰਹ ਤੇ ਮਾਰਾਂਗਾ 5 ਲੱਖ ਯਾਰ। ਮਾਰੋ ਫਿਰ, ਨਾ ਕਰੋ, ਮਾਰੋ ਫਿਰ। ਨਾ ਯਾਰ ਫੈਸਲ ਸਾਹਿਬ ਜ਼ਮੀਰ ਦੀ ਆਵਾਜ਼ ਤੇ ਨਾ ਕਰੋ ਯਾਰ, ਨਾ ਕਰੋ। ਇੱਧਰੋਂ ਇੰਟਰਵਿਊ 10,000 ਸਬਸਕ੍ਰਾਈਬਰ 2 ਦਿਨਾਂ 'ਚ ਹੋਇਆ। ਬੜੀ ਗੱਲ ਹੈ ਉਸਤਾਦ ਜੀ। ਠੀਕ ਹੈ ਜੀ, ਵੀਡੀਓ ਮੈਂ ਬਣਾ ਕੇ ਦਿੱਤੀ ਉੱਥੇ ਪਹਿਲੇ, ਬਿਲਕੁਲ ਵੀਡੀਓ ਨੇ ਵਾਚ ਟਾਈਮ ਪੂਰਾ ਕਰਾਤਾ। ਮੈਂ ਦੇ ਦਾਂਗਾ 5 ਲੱਖ, ਕੋਈ ਗੱਲ ਨਹੀਂ। ਅਗਲੇ 10 ਲੱਖ ਦੇ ਦਿੰਦੇ, ਟਾਈਮ ਨਾ ਜਾਂਦਾ ਹੁੰਦਾ। ਬਸ ਗੱਲ ਮੁੱਕ ਗਈ, ਉਹਨਾਂ ਨੇ ਕਿਹਾ ਦੇ ਦਾਂਗਾ, ਮੈਂ ਲੈਣੇ ਆ। ਇੱਕ ਮਿੰਟ ਫੈਸਲ ਸਾਹਿਬ, ਬਾਕੀ ਉਸਤਾਦ ਜੀ ਉਹ ਵਕਤ ਮੈਨੂੰ ਯਾਦ ਹੈ ਜਦੋਂ ਤੂੰ ਜਣਾ ਲੈ ਜਾਂਦਾ ਸੀ ਨਾ, ਉਹ ਠੰਡ ਹੁੰਦੀ ਸੀ, ਓਏ ਯਾਰ, ਬੜਾ ਡੇਂਜਰਸ ਵਕਤ। ਮਿੱਠਾ ਜੀ ਗੱਲ ਪਤਾ ਕੀ ਆ, ਹੁਣ ਉਹ ਲੱਗਾ ਵਾ ਹੁਣ ਇੱਧਰ ਬਾਈ ਫੈਸਲ ਦਾ ਲੱਗ ਗਿਆ ਤੁੱਕਾ, ਹੁਣ ਉਹ ਸਮਝ ਰਹੇ ਉਹਦੇ ਪੈਰ ਨਾ ਜਿਹੜੇ ਉੱਡ ਰਹੇ ਆ, ਜ਼ਮੀਨ ਤੇ ਨਹੀਂ ਲੱਗ ਰਹੇ। ਦੱਸ ਜਾਂਦਾ 5 ਬੰਦਾ ਜਿੱਤੇ, ਇੱਕ ਬੰਦੇ 10 ਲੱਖ ਰੁਪਇਆ ਜਿੱਤਿਆ, ਉਹਦੇ ਇੰਨੇ ਚਾਅ ਚੜੇ, ਉਹਨੂੰ ਉਨੇ ਚਾਅ ਚੜੇ, ਘਰ ਗਿਆ ਉਹਦੀ ਛੱਤ ਦੇਖ ਗਈ ਵਿਚਾਰੀ, 14 ਉੱਤੇ ਲੱਗ ਗਿਆ, ਪਤਾ ਨਹੀਂ ਛੱਤ ਵੀ ਕੋਈ ਸਮਾਨ ਵੀ ਸਾਰਾ ਜਾਂਦਾ ਆ ਗਿਆ। ਬੱਚੇ ਵੀ ਥੱਲੇ ਆਏ, ਇਦਾਂ ਦੇ ਕੰਮ ਬੰਦਾ ਕਰੇ ਨਾ। ਨਾ ਯਾਰ ਇਹਦੇ ਬੱਚਿਆਂ ਨੂੰ ਕੁਝ ਨਹੀਂ ਕਹਿਣਾ, ਮੇਰੇ ਵੀ ਬੱਚੇ ਪਹਿਲੇ ਮੇਰੇ ਨੇ, ਸਮਝ ਆਈ ਹੈ? ਖਬਰਦਾਰ ਕੋ ਛੱਤ ਡਿੱਗੀ ਮਜ਼ਾਕ ਆਪਣਾ ਕਰੋ, ਲੇਕਿਨ ਬੱਚਿਆਂ ਦੀ ਗੱਲ ਨਹੀਂ ਕਰਨੀ ਵਿੱਚ। ਫੈਸਲ ਦੇ ਬੱਚੇ ਬਾਅਦ ਚ ਨੇ, ਮੇਰੇ ਪਹਿਲੇ ਨੇ। ਹਾਏ ਹਾਏ ਉਧਰ ਵੇਖੋ ਕਿੰਨਾ ਅਹਿਸਾਸ ਹੈ, ਕਿੰਨਾ ਦਰਦ ਦਿਲ। ਓਏ ਹੋਏ ਅੱਲਾ ਮਾਫੀ ਦੇਵੇ ਪ੍ਰੀਤ ਸਾਹਿਬ, ਇਸ ਤੋਂ ਅੱਗੇ ਖਤਮ। ਕਿੰਨਾ ਅਹਿਸਾਸ ਹੈ ਇਹਨਾਂ ਦੇ ਦਿਲ 'ਚ ਯਾਰ। ਉਸਤਾਦ ਜੀ, ਰਹਿਣ ਦੋ ਯਾਰ, ਛੱਡ ਦੋ। ਹਾਂ ਮੇਰੇ ਉਸਤਾਦ ਜੀ, ਮੇਰਾ ਦਿਲ 'ਚ ਹੀ ਰਹਿ ਜਾਣਾ ਜੇ, ਕਸਮ ਵਾਲੀ ਗੱਲ ਜੇ। ਨਹੀਂ ਨਹੀਂ, ਤੇਰੇ ਬੱਚਿਆਂ ਦੀ ਇਹਨੇ ਗੱਲ ਕੀਤੀ, ਬੱਚੇ ਵੀ ਥੱਲੇ ਛੱਤ ਦੇ। ਉਸਤਾਦ ਜੀ, ਮੈਂ ਚੀਰ ਕੇ ਨਾ ਰੱਖਦਾ ਇਹਨਾਂ ਨੂੰ। ਉਸਤਾਦ ਜੀ, ਇਹਨਾਂ ਨੇ ਬੋਲਦੇ ਰਹਿਣਾ, ਤੁਸੀਂ ਕਰੋ। ਅਕਾਊਂਟ ਨੰਬਰ ਤੁਹਾਡੇ ਕੋਲ ਹੈਗਾ, ਕਰੋ ਪੈਸੇ ਫੌਰਨ। ਨਹੀਂ ਹਟਦੇ, ਮੈਂ ਕਹਿੰਦਾ ਤਾਜ ਇਹਨਾਂ ਨੂੰ ਦੇ ਦਿਓ, ਮੇਰੀ ਇੱਕ ਪੂਰੀ ਸੈਲਰੀ ਤੁਸੀਂ ਕੱਟ। ਅੱਛਾ ਤੁਸੀਂ ਵੇਖੋ ਅਹਿਸਾਸ ਦੇ ਵਿੱਚ ਉਹ ਗੁੱਜਰ ਹੋ ਗਏ ਤੇ ਕਹਿੰਦੇ ਸੁਭਾਨ ਅੱਲਾ, ਯਾਨੀ ਉਹਦਾ ਹਿਸਾਬ ਲਾਓ ਕਿ ਕਿੰਨਾ ਦਰਦਵਾਦ ਹੈ। एक्सक्यूज मी ब्रो, शाशलिक है आपके पास? शाशलिक ਤਾਜ ਜੀ ਪੰਚਾਇਤ 'ਚ ਬੈਠੇ ਆ, ਇੱਥੇ ਇੱਕ ਬੰਦਾ ਆਪਣੇ ਉਸਤਾਦ ਦੇ ਕੋਲ ਲੱਖ ਰੁਪਏ ਲੈ ਕੇ ਨਾ ਘਰਾਂ ਨੂੰ ਨਿਕਲਿਆ, ओए ਰਾਹ 'ਚ ਹੀ ਕਾਲ ਆ ਗਈ ਤੇ ਬੇਗਮ ਦੀ, ਬੱਚਾ ਪੌੜੀ ਤੋਂ ਡਿੱਗ ਪਿਆ। ਨਾ ਯਾਰ ਇਹਦੇ ਬੱਚੇ ਨੂੰ ਨਹੀਂ ਗੱਲ ਕਰਨੀ, ਮੈਂ ਤੈਨੂੰ ਕਹਿ ਰਿਹਾ ਨਹੀਂ ਗੱਲ ਕਰਨੀ। ਹਾਏ ਹਾਏ ਆਇਆ ਪਿਆ। एक मुंडा पैसे लेके गया ਸੀਗਾ, ਉਹਨੂੰ ਕਾਲ ਨਹੀਂ ਹੈ ਜੀ, ਉਹ ਸਾਰੀ ਤਰ੍ਹਾਂ ਚਲਾ ਗਿਆ। ਅੱਛਾ ਸਾਜੀ, ਮੈਂ ਤੁਹਾਨੂੰ ਗੱਲ ਦੱਸਾਂ, ਮੈਨੂੰ ਇਹਦੇ 5 ਲੱਖ ਦਾ ਜ਼ਰਾ ਕੋ ਦੁੱਖ ਨਹੀਂ ਗਾ ਦੇਣ ਦਾ। 5 ਲੱਖ ਦਾ ਯਕੀਨ ਕਰ। ਕਿਉਂ? ਮੈਨੂੰ ਖੁਸ਼ੀ ਇਹ ਹੈ ਕਿ ਤੇਰੇ ਕੋ ਮੈਂ 5 ਜਿੱਤੇ, ਤੇਰੇ ਕੋ 5000 ਜਿੱਤੇ। ਉਹ ਤੇਰੇ ਕੋ 5000 ਦਾ ਮਤਲਬ ਆ ਕਿ ਮੈਂ 50 ਲੱਖ ਕਿਸੇ ਬੰਦੇ ਕੋ ਜਿੱਤ ਗਿਆ। ਕਿਤੇ ਰੁਪਿਆ ਨਿਕਲ ਆਇਆ। ਅੱਛਾ ਦੇਖੋ, ਹੁਣ ਤੁਸੀਂ ਗੈਰਤ ਦਾ ਆਲਮ ਚੈੱਕ ਕਰੋ। ਗੈਰਤ ਦਾ ਆਲਮ ਇਹ ਆ, ਕਿਸੇ ਦਾ ਮਾਲ ਇੰਜ ਖਾਣਾ। ਸਿਰਫ ਪਾਲਕ ਤੇ ਪੋਟੇ ਕਲੇਜੀਆਂ 20 ਦਿਨ ਹੋ ਗਏ ਨੇ, ਤੇ ਅਗਲੇ ਦਾ ਹੁਣ ਮੁਰਗਾ ਪਾਟ ਦਾ ਵੇਖਣਾ। ਤੂੰ ਜੇ ਆਪਣੇ ਪਿਓ ਦਾ ਨਾ, ਤੇ ਤੂੰ ਬੁਰਕੀਆਂ ਲੱਗਦੀਆਂ ਵੇਖਣੀਆਂ ਨੇ। ਇਹਨੂੰ ਕਹਿੰਦੇ ਨੇ ਗੈਰਤ। ਆਓ ਜੀ ਭਾਜੀ। ਯਾਰ ਮੈਂ ਹਿਸਾਬ ਲਾਇਆ, ਆਪਾਂ ਸਾਰੇ ਹੀ ਨਾ ਉਸਤਾਦ ਦੇ ਮੁਜਰਮ ਜੇ ਆ। ਉੱਤਰ ਤੇ ਹੈ ਹੀ ਨਹੀਂ। ਅਸੀਂ ਤੇ ਉਹ ਮੈਂ ਮਾਈਨਰ ਜੇ ਮੁਜਰਮ। ਅਤੇ ਕੋਈ ਪੰਜ ਗੈਰਤ ਦੀ ਕਮੀ ਤੂੰ ਵੇਖੀ ਅੰਦਰ ਲੰਘਦਾ ਕਿੱਦਾਂ ਵਾ। ਹਾਲਾਂਕਿ ਲੰਘ ਸਕਦਾ ਬੰਦੇ ਨੇ। ਨਹੀਂ ਨਹੀਂ, ਜਿਹਨੇ 20 ਦਿਨ ਉਸਤਾਦ ਕਹਿੰਦਾ ਰਿਹਾ ਵੀ ਆਹ ਚੀਜ਼ ਖਵਾ ਦੇ ਨਹੀਂ ਲਿਆਂਦੀ, ਤੇ ਉਸਤਾਦ ਦਾ ਮਾਲ ਲੰਘ ਸਕਦਾ। ਹਾਂਜੀ, ਤੂੰ ਸ਼ਰਮ ਚੈੱਕ ਕਰਨੀ ਆ ਵੀ ਕਿੰਨੀ ਕੁ ਮਰ ਗਈ ਅੰਦਰੋਂ। ਸ਼ਰਮ ਤੋਂ ਭਾਵੇਂ ਦੇਖਿਆ ਕਿ ਤੂੰ ਸਪੀਡ ਦੇਖਣੀ ਆ, ਰਿਪੋਰਟ ਜਾਂਦੀ ਕਿੱਧਰ ਆ। ਲਓ ਜੀ, ਮੈਂ ਨਹੀਂ ਜੀ ਖਾਣਾ। ਇਹ ਨਹੀਂ ਹੁੰਦਾ। ਉਹ ਤੂੰ ਦੱਸ। ਅੱਛਾ ਉਸਤਾਦ ਜੀ, ਮੈਂ ਹਿਸਾਬ ਲਾਇਆ ਕਿ ਤੂੰ ਕਿਉਂ ਲਾਇਆ ਵਾ? ਸਾਰੀ ਜ਼ਿੰਦਗੀ ਰਾਤ ਰਵਾਂਗੀ ਤਾਬੇਦਾਰ ਗੁਜਰਾ। ਨਹੀਂ ਉਸਤਾਦ ਜੀ, ਜਾ ਕੇ ਉੱਥੇ ਸਟੇਜ ਤੇ ਗੰਦੀਆਂ ਗੱਲਾਂ ਕਰਕੇ, ਮਾਵਾਂ ਭੈਣਾਂ ਬਣਵਾ ਕੇ, ਠੀਕ ਹੈ ਜੀ, ਕੋਈ ਮੇਰਾ ਖਿਆਲ 40,000 ਮਹੀਨੇ ਦਾ ਕਮਾਉਂਦਾ ਸੀ।
ਤੇ ਅੱਜ ਵਕਤ ਇਹ ਵਾ ਕਿ ਯਾਰ ਅੱਲਾ ਨੇ ਇੱਜ਼ਤ ਦੇ ਦਿੱਤੀ। ਮੈਨੂੰ ਇਸ ਗੱਲ ਤੋਂ ਹੈਰਾਨਗੀ, ਲੋਕ ਕਿੱਦਾਂ ਭੁੱਲ ਜਾਂਦੇ ਨੇ ਯਾਰ। ਸਾਹਿਬ ਸਿਰਫ ਇਹ ਦੇਖੋ ਕਿ ਇੱਜ਼ਤ ਮਿਲੀ ਕਿਸ ਬੰਦੇ ਦੀ ਵਜ੍ਹਾ ਤੋਂ। ਹਾਏ ਹਾਏ ਸਿਰਫ ਤੁਹਾਡੀ ਉਂਗਲੀ ਕਿੰਨੇ ਫੜੀ ਹੈ ਵੇਖ ਲਓ। ਮੇਰਾ ਦਾਨਿਸ਼, ਮੇਰਾ ਦਿਮਾਗ ਫਟਣ ਡਿਆ ਇਹਦੀਆਂ ਗੱਲਾਂ ਸੋਚ। ਕਿਆਮਤ ਤੱਕ ਮਰਦੇ ਦਮ ਤੱਕ ਅਸੀਂ ਇਸ ਬੰਦੇ ਦਾ ਅਹਿਸਾਨ ਨਹੀਂ ਲਾ ਸਕਦੇ। ਸਾਨੂੰ ਸ਼ਨਾਖਤ ਦੇਤੀ, ਕੌਣ ਜਾਣਦਾ ਸੀ? ਸਾਨੂੰ ਸ਼ਨਾਖਤ ਦੇਤੀ ਫਰੀਦ ਸਾਹਿਬ, ਕੌਣ ਜਾਣਦਾ ਸੀ? ਸਾਨੂੰ ਕਜ਼ਨ ਨਹੀਂ ਸੀ ਹੈਲੋ। ਆ ਕੇ ਰਾਜ਼ੀ। ਉਹਦੀ ਵੇਖਣਾ ਓਪਨਿੰਗ ਚੈੱਕ ਕਰ ਰਹੇ ਆ ਉਸਤਾਦ ਜੀ ਐਂਡ ਤੇ ਬੇਟਾ, ਅਗਰ ਕਿਤੋਂ ਹਿਸਾਬ ਕਿਤਾਬ ਕੋ ਲੱਗ ਗਿਆ। ਅੱਛਾ ਵੀ ਗੱਲ ਇਹ ਆ, ਪੋਟੇ ਕਲੇਜੀ ਜਿਹਦੇ ਕੋ ਅੱਜ ਵੀ ਅਮਨਾ ਮਾਨ ਮਿੰਦੇ ਦੇ ਉਹਦੀ ਰੀਜ਼ਨ ਉਸਤਾਦ ਜੀ ਦੱਸੋ। ਉਹ ਯਾਰ ਫੜ ਯਾਰ ਉਹਨੂੰ ਤੂੰ ਐਂਡ ਤੇ ਆ। ਬਗੈਰ ਹਾਂ ਜੱਟ ਹੈਗਾ ਉਹ ਜੱਟ। ਹੁਣ ਦੱਸ ਜੱਟ ਆ ਕਿ ਢਾੜੀ ਆ? ਜੇ ਪਿਓ ਦਾ ਵਾ ਨਾ ਲੈਵਲ ਦੇ ਹੁੰਦੇ ਨੇ। ਤੈਨੂੰ ਕਸਮ ਲੱਗੇ ਭਾਈ ਫੈਸਲ ਮਰਨੋਂ ਮਰਜੀ 5 ਲੱਖ ਨਾ ਛੱਡੀ। ਮੈਂ ਪਿਓ ਦਾ ਮੈਂ ਨਹੀਂ ਛੱਡਣਾ। ਭਾਵੇਂ ਨਹੀਂ ਵੀ ਪਿਓ ਦਾ, ਭਾਵੇਂ ਡਾਊਨਲੋਡਿੰਗ ਆ, ਕਰਦੇ ਛੱਡੀ ਨਾ। ਓਏ ਆ ਨਹੀਂ ਹੈ ਪਰਾਠਾ। ਉਹ ਠਹਿਰ ਜਾ ਓਏ। ਆ ਵੇਖ ਲਓ ਉਸਤਾਦ ਜੀ ਲੱਗਾ ਜੇ ਪਾਉਣ। ਯਾਰ ਹੁਣ ਤਾਂ ਭਾਈ ਉਹ ਨਹੀਂ ਐਂਡ ਤੇ। ਮੈਂ ਕੋਟੇ ਕਲੇਜੀ ਲਾ ਦੂੰਗਾ ਯਾਰ ਐਂਡ ਤੇ ਏ ਨਾ ਕਰਿਓ। ਉਸਤਾਦ ਜੀ ਦਾ ਹੁਕਮ ਮੰਨਣ ਚ ਤੂੰ ਵੀ ਫਾਰਗ ਹੀ। ਫੈਸਲ ਭਾਈ ਐਸੇ ਬੰਦੇ ਉਸਤਾਦ ਜੀ ਲਈ ਕੁਰਬਾਨ। ਉਸਤਾਦ ਜੀ ਤੁਸੀਂ ਮੇਰੇ ਮਾਈ ਬਾਪ ਹੋ। ਇਸ ਤੋਂ ਪਹਿਲੇ ਕਿ ਇਹਨਾਂ ਚੋਂ ਕੋਈ ਮੇਰੇ ਕੋਲ ਜ਼ਾਇਆ ਹੋ ਜਾਏ, ਮੈਨੂੰ ਪੈਸੇ ਕਰ ਦਿਓ ਉਸਤਾਦ ਜੀ। ਮੈਂ ਯਾਰ ਪੈਸੇ ਉੱਤੇ ਜਾ ਕੇ ਕਰਨੇ, ਗੱਲ ਇਹ ਹੋਈ ਆ। ਐਂਡ ਹੋ ਗਿਆ ਸਾਰੀ ਐਂਡ ਵਾਲਾ ਵਾ। ਓਏ ਓਏ ਇਹ ਤੁਸੀਂ ਕਹਿੰਦੇ ਐਂਡ ਵਾਲੇ ਤੋਂ ਨਹੀਂ ਮੈਂ ਐਂਡ ਹੀ ਆ। ਉਹ ਯਾਰ ਐਂਡ ਐਂਡ। ਇੱਕ ਮਿੰਟ ਉਹ ਪਹਿਲੇ ਰੋਟੀਆਂ ਫੜੀਆਂ। ਇਹਨੂੰ ਨਾਨ ਟਿੱਕੀ ਲੈ ਦੇ ਉਹ ਰੋਟੀਆਂ ਫੜੀਆਂ ਭਰਾ ਨਹੀਂ। ਯਾਰ ਮੁੱਕ ਜਾਣਾ ਫਿਰ ਯਾਰ। ਬਸ ਲੈ ਜਿਸ ਤਰ੍ਹਾਂ ਮਰਜ਼ੀ ਖਾ ਪੀ ਮੇਰਾ ਯਾਰ। ਇਹ ਤੂੰ ਵੀ ਜਿਸ ਤਰ੍ਹਾਂ ਮਰਜ਼ੀ ਖਾਵਾ ਪੀਵਾ। ਹਾਂ, ਤੇਰਾ ਹੀ ਹੈ ਸਾਰਾ। ਆ ਸਾਰਾ ਮੇਰਾ। ਮੈਂ ਹਿਸਾਬ ਲਾਇਆ ਪੈਸਾ ਇੱਥੇ ਹੀ ਰਹਿ ਜਾਣਾ। ਨਹੀਂ ਮੇਰੇ ਕੋਲ ਆਣਾ ਸੋਚੀ ਵੀ ਨਾ ਕਦੇ। ਇੱਥੇ ਨਹੀਂ ਮੈਂ ਰਹਿਣ ਦਿੰਦਾ। ਨਹੀਂ, ਮੈਂ ਓਵਰਆਲ ਗੱਲ ਕੀਤੀ ਆ। ਯਾਰ ਦੁਨੀਆਦਾਰੀ ਦੀ ਕਫਨ ਦੀ ਕੋਈ ਜੇਬ ਨਹੀਂ ਹੁੰਦੀ। ਇਨਸਾਨ ਕਿੰਨਾ ਕੁਛ ਪੈਸੇ ਲਈ ਕਰਦਾ ਹੈ। ਬੋਲੋ ਤਾਂ ਭਾਈ ਨੰਗਣਾ ਬਹੁਤ ਅਗਰ ਉਸਤਾਦ ਮੁਸ਼ਕਿਲ। ਜੀ ਹਰ ਸ਼ੇ ਮਿੱਟੀ। ਇਹ ਯਾਰ ਦੇਖ ਕੇ ਖਾਓ ਵਿੱਚ ਕੰਡੇ ਆ ਬਰੀਕ ਬਰੀਕ। लो जी नादरीन, खाना शाना असी खा लिया माशाल्लाह, बड़ा अच्छा, बहुत अच्छा टेस्ट है। मरहबा वैसे तो किसी मतलब फैसलाबाद दे विच मरहबा रेस्टोरेंट नूं कोई लोड़ नहीं हैगी कि भी इहदी मार्केटिंग की जाए या कोई इहदी प्रमोशन की जाए। लेकिन यह है कि मतलब वैसे मैं कह रहा कि तुसीं अगर नहीं इत्थे आए या खाना नहीं खादा तो इत्थे लाजमी आके खाना। बहुत अच्छा टेस्ट है मरहबा रेस्टोरेंट का। सब तो अच्छी गल है सर्विस जी है ना, जोड़े बंदे ने नहायत तमीज़ वाले, प्यार वाले। और हालांकि असी जिथे जाने ना सानू वेख के अक्सर मतलब जोड़े वेटर्स वगैरह होंदे ने वो सानू कोई ना कोई गल करी जाते हैं, कोई थोड़ा बहुत मतलब कह लो कि ओवर हो के। लेकिन इत्थे जिन्ने बंदे आए ने सारिਆਂ ने अपनी जिहड़ी उन्हां दी एक हदूद इन्हां ने मुकर्रर कीती है अपने क्लाइंट्स कस्टमर दे नाल। उन्हां ने सानू जाणदे होया भी मतलब वो प्यार मुहब्बत कीता साडे नाल सारा ही। तो लिहाजा है कि तुसी इत्थे अगर नहीं आए तो आना लाजमी। और स्पैशल इत्थे देसी मुर्गा इन्हां दा हुंदा ओह खाना, ठीक है। आ भाजी इत्थे हुंदे ने, मेरा नाम लै देना इन्हां दे अगे। की नाम भाजी तुहाडा? नासर भाई हुंदे ने, ठीक है। नासर भाई अगे कहना जी असीं जानी भाई दा शो वेख्या जी तां आए हैं। वैसे मैं तुहानूं दस्सिया मरहबा नूं कोई लोड़ नहीं ना प्रमोशन दी ना मार्केटिंग दी, लेकिन एक अच्छा खाना इस तो तुहानूं कह रहा कि तुसीं लाजमी आउणा। ते जदों आओ तो नासर भाई नूं मिलना ते तुहाडे नाल जिन्ना भी प्यार हो सके वो करनगे। वैसे जिन्ना मर्जी को माड़ा बंदा भी आ जाए ਉਹਦੀ भी ओनर उन्नी है जिन्नी इत्थे किसी लैंडलॉर्ड दी ओनर है, यानी इन्हां दा रूल आ। ते 5 ਲੱਖ रुपया ਜਿਹੜਾ मैं हरिया फैसल अगे ਉਹ ਭੈਣ मैं फैसल साहब ਨੂੰ देना लाजमी, ठीक है जी। ਤੇ वैसे ਅਸੀਂ ਉਹਦੇ ਨਾਲ ਸ਼ੁਗਲ ਮੇਲਾ ਕਰ ਰਹੇ ਤੁਹਾਡੇ ਸਾਹਮਣੇ ਦਿਆਂਗਾ, ਟੈਨਸ਼ਨ ਨਹੀਂ ਲੈਣੀ। ਜਿਹੜੀ ਆਪਾਂ ਗੱਲ ਕੀਤੀ ਲੇਕਿਨ ਉਹਨੇ ਗੇੜਾ ਕੀਤਾ, ਗੇੜਾ ਉਹਨੇ ਨਹੀਂ ਕੀਤਾ, ਸਾਡਾ ਗਲਤੀ ਸੀ। ਅਸੀਂ ਜਿਹੜਾ ਲੈਟ ਬਾਲੀ ਰੱਖੀ ਨਾ ਵਿੱਚ, ਉਹਦੀ ਵਜ੍ਹਾ ਨਾਲ ਉਹ ਥੋੜਾ ਜਿਹਾ ਹੋ ਗਿਆ ਸਿਸਟਮ। ਫਰੀਦ ਜਿਹੜਾ ਉਹ ਤੇ ਵੈਸੇ ਹੀ ਉਲਰ ਗਿਆ ਨਾ ਪਹਿਲੇ ਹੀ। ਤੇ ਆਪਣਾ ਖਿਆਲ ਰੱਖੋ, ਇੰਸ਼ਾਅੱਲਾ ਤਾਲਾ ਫਿਰ ਕੱਲ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰੱਖਾ।